ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅਸੀਂ ਪਹੁੰਚ ਚੁੱਕੇ ਆਪਣੀ ਡੈਸਟੀਨੇਸ਼ਨ ਕੌਕਸ ਹਾਰਬਰ ਦੇ ਵਿੱਚ ਤੇ ਰਿਸੈਪਸ਼ਨਿਸਟ ਕੋਲ ਜਾਂਦੇ ਹਾਂ ਕਿਉਂਕਿ ਅਸੀਂ ਹੋਟਲ ਬੁੱਕ ਕੀਤਾ ਇੱਥੇ 2-3 ਦਿਨ ਦੇ ਲਈ। ਫਿਰ ਅਸੀਂ ਆਪਣੀ ਟੀਮ ਸਮੇਤ ਇੱਥੇ ਰਹਿਣਾ ਹੈ ਤੇ ਬਹੁਤ ਸਾਰੀਆਂ ਜੀ ਪਲੈਨਿੰਗ ਕਰਨੀਆਂ ਬਾਕੀ ਨੇ। ਸੋ ਦੇਰ ਨਾ ਕਰਦੇ ਹਾਂ ਜੀ, ਚੈੱਕ ਇਨ ਲਈ ਰਿਸੈਪਸ਼ਨਿਸਟ ਕੋਲ ਜਾਂਦੇ ਹਾਂ। Hello, good morning. Hi, good morning. How are you going? Good, how are you? Good, thank you. So can I have a check-in please? Yeah, what's that? It's a call. आओ जी, आओ बैठो। Thank you जी। हाँ जी, लो जी पिंडियां खाओ। वाह जी वाह। सियाल है, पिंडियां बढ़िया हैं, पिंडियां खाओ। पंजाब दी याद दिवाती। मैं जूस लेके आनी ना। क्या बात है। पिन्नियां किने बनाई आंटी तुसी बनाई? क्या लो जी, खाओ भी देखकर नहीं रखी है। सब नहीं करना। खाओ भी ना। पिन्नियां बहुत बड़ियां। वेरी नाइस, थैंक यू। प्लेट छोटी ले आनी है। हाँ जी, कोई इधर ठीक है। वेरी नाइस। पंजीरी वाली पिन्नियां ना? हाँ जी। क्योंकि ज्यादा घेर ਹੁਣ ਕੋਈ ਖਾਂਦਾ ਨਹੀਂ ਇਸ ਕਰਕੇ ਥੋੜਾ ਹੀ ਪਾਈ ਲਓ। ਅੱਧੀ ਲੈ ਲੈਨੇ ਆਪਾਂ, ਮੈਂ ਅੱਧੀ ਲੈ ਲੈਣੀ। ਸਵਾਦ ਅੱਧੀ ਮੈਂ ਲੈ ਲੈਣੀ, ਤੁਹਾਡੇ ਨਾਲ ਅੱਧੀ ਕਰ ਲੈਨੇ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪਰਦੇਸੀ ਪੰਜਾਬ ਸੀਜ਼ਨ 3 ਦੇ ਵਿੱਚ। ਜਿਨ੍ਹਾਂ ਪਰਿਵਾਰ ਦੇ ਨਾਲ ਅਸੀਂ ਮੁਲਾਕਾਤ ਕਰਵਾਉਣੀ ਹੈ ਉਹਨਾਂ ਨਾਲ ਅਸੀਂ ਜਲਦ ਮਿਲਾਉਂਦੇ ਹਾਂ ਤੁਹਾਨੂੰ। ਪਰ ਉਹ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਪੇਕੇ ਦੋਵੇਂ ਭੈਣਾਂ ਨੱਚੀਆਂ, ਸਹੁਰੇ ਨੱਚੀਆਂ, ਦਰਾਣੀਆਂ ਜਠਾਣੀਆਂ। ਬਿਲਕੁਲ ਜੀ, ਜਿਹੜੇ ਪਰਿਵਾਰ ਨਾਲ ਮੈਂ ਤੁਹਾਨੂੰ ਮਿਲਾ ਰਹੀ ਹਾਂ, 2 ਸਕੇ ਭਰਾ ਤੇ 2 ਸਕੀਆਂ ਭੈਣਾਂ ਦਾ ਸੁਮੇਲ ਇੱਕੋ ਹੀ ਪਰਿਵਾਰ ਦੇ ਵਿੱਚ। ਸਵਾਗਤ ਹੈ ਜੀ ਹਰਬੰਸ ਸਿੰਘ ਜੀ, ਤੁਹਾਡਾ ਬਹੁਤ ਬਹੁਤ ਪਰਦੇਸੀ ਪੰਜਾਬ ਦੇ ਵਿੱਚ। ਆਂਟੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਬਹੁਤ ਬਹੁਤ ਆਂਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਖੂਬਸੂਰਤੀ ਹੈ ਜੀ, ਦੋਨੋਂ ਹੀ ਭਰਾ ਤੇ ਦੋਨੋਂ ਹੀ ਭੈਣਾਂ ਇੱਕੋ ਹੀ ਘਰ ਦੇ ਵਿੱਚ ਵਿਆਹੀਆਂ ਨੇ। ਹਰਬੰਸ ਸਿੰਘ ਜੀ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਤੁਹਾਡਾ ਜਿਹੜਾ ਭੁਲੇਖਾ ਬਹੁਤ ਜ਼ਿਆਦਾ ਦਾਰਾ ਸਿੰਘ ਜੀ ਨਾਲ ਪੈਂਦਾ। ਜਦੋਂ ਤੁਸੀਂ ਪੰਜਾਬ ਜਾਂਦੇ ਹੋ ਤਾਂ ਤੁਹਾਨੂੰ ਲੋਕੀ ਕਹਿੰਦੇ ਨਹੀਂ ਹੈਗੇ ਕਿ ਆਟੋਗ੍ਰਾਫ ਪਲੀਜ਼? हाँ जी हाँ, ते कई बार होया इदा मैनू, ਅੱਛਾ। पर थोड़ा जिहा एम्बैरस नहीं होता कई बार बंदा ਹਾਂਜੀ। ते दूजे दी शक्ल लाई फिरदा बंदा। ਨਹੀਂ ਨਹੀਂ, ਪੰਜਾਬ ਤੋਂ ਕਿੱਥੋਂ? ਅਸੀਂ ਪੰਜਾਬ ਤੋਂ, ਸਾਡਾ ਪਿੰਡ ਹੇਰਾ ਨਕੋਦਰ ਦੇ ਲੱਗੇ ਆ ਜੀ। ਅੱਛਾ ਜੀ, ਡਿਸਟ੍ਰਿਕਟ ਜਲੰਧਰ? ਹਾਂ, ਡਿਸਟ੍ਰਿਕਟ ਜਲੰਧਰ ਤੋਂ। ਅੱਛਾ ਜੀ। ਤੇ ਸਾਡੇ ਬਾਬਾ ਜੀ ਇੱਥੇ ਆਸਟ੍ਰੇਲੀਆ ਵਿੱਚ 1898 ਚ ਸ਼ਾਇਦ ਆਏ ਸੀ, ਸ਼ਾਇਦ ਪੱਕਾ ਪਤਾ ਨਹੀਂ। ਅੱਛਾ। 1898 ਚ ਓਕੇ। ਆਸਟ੍ਰੇਲੀਆ ਵਿੱਚ। ਤੇ ਇੱਥੋਂ ਉਹ ਕੰਮ ਵਗੈਰਾ ਕਰਕੇ ਵਾਪਸ ਜਾਂਦੇ ਸੀ, ਉੱਥੇ ਜ਼ਮੀਨ ਖਰੀਦਦੇ ਸੀ, ਇੱਥੇ ਆ ਕੇ ਫਿਰ ਵਾਪਸ ਜਾਂਦੇ। ਤੇ 1937 ਦੇ ਵਿੱਚ ਉਹਨਾਂ ਨੇ ਫਿਰ ਆਪਣੇ 2 ਮੁੰਡੇ ਇੱਥੇ, 2 ਬੇਟੇ ਇੱਥੇ ਲੈ ਆਂਦੇ।
ਓਕੇ ਇੱਕ ਸਾਡਾ ਡੈਡ ਸੀ ਜੀ ਤੇ ਇੱਕ ਉਹਦਾ ਛੋਟਾ ਭਾਈ। ਓਕੇ ਤੇ ਡੈਡ ਸਾਡਾ ਤਾਂ ਵਾਪਸ ਚਲੇ ਗਿਆ, ਦੋਵੇਂ ਵਿਆਹ ਕਰਕੇ ਆਏ ਸੀ। ਤੇ ਡੈਡ ਸਾਡਾ ਵਾਪਸ ਚਲੇ ਗਿਆ ਤੇ ਜਿਹੜਾ ਛੋਟਾ ਸੀ ਉਹ ਵਾਪਸ ਨਹੀਂ ਗਿਆ ਫਿਰ। ਆਲਰਾਈਟ ਉਹਨੇ ਇੱਥੇ ਇੱਥੇ ਗੋਰੀ ਨਾਲ ਵਿਆਹ ਕਰ ਲਿਆ ਸੀ। ਅੱਛਾ ਜੀ ਤੇ ਡੈਡ ਉਸ ਤੋਂ ਬਾਅਦ ਸਾਡਾ ਜਨਮ ਹੋਇਆ ਤੇ ਅਸੀਂ ਆਏ ਫਿਰ 1961 ਦੇ ਵਿੱਚ 1961 ਦੇ ਵਿੱਚ ਆਸਟ੍ਰੇਲੀਆ ਆਏ ਆ। ਅੱਛਾ ਤੇ ਕਿ ਮੈਂ ਫੈਮਿਲੀ ਵਿੱਚ ਵੱਡਾ, ਮੇਰੇ ਤੋਂ ਛੋਟਾ ਸਾਡੀ ਸਿਸਟਰ ਤੇ ਉਦੋਂ ਛੋਟਾ ਮਿਕ। ਓਕੇ ਜੀ ਤੇ ਸਾਨੂੰ ਸਤੰਬਰ ਦੇ ਵਿੱਚ ਸਾਨੂੰ 60 ਸਾਲ ਹੋਏ ਨੇ ਇੱਥੇ ਆਉਣ ਨੂੰ। ਵਾਹ ਜੀ ਆਸਟ੍ਰੇਲੀਆ ਕੀ ਬਾਤ ਹੈ। ਤੇ 60 ਸਾਲਾਂ ਦੇ ਵਿੱਚ ਅਸੀਂ ਇਸੇ ਸ਼ਹਿਰ ਗ੍ਰਾਫਟਨ ਦੀ ਬੈਠੇ ਹੁੰਦੇ। ਬਹੁਤ ਹੀ ਵਧੀਆ। ਅੱਛਾ ਹਾਂ। ਵਧੀਆ ਲੱਗਿਆ ਤੁਹਾਨੂੰ, ਕਿਤੇ ਮੂਵ ਨਹੀਂ ਹੋਏ? ਨਾ ਮੂਵ ਨਹੀਂ ਹੋਏ, ਸਾਡੇ ਇੰਟਰਸਟ ਦੇ ਫਰੈਂਡ ਬਣ ਗਏ ਇੱਥੇ, ਕਿਉਂ ਇੰਡੀਅਨ ਹੋ ਰਹੇ ਨਹੀਂ ਸੀ ਕੋਈ ਫੈਮਿਲੀ। ਤੇ ਇੱਥੇ ਸਾਰੇ ਗੋਰਿਆਂ 'ਚ ਅਸੀਂ ਫਿਰ ਵਿਆਹ ਕਰਾ ਕੇ ਆਏ ਸੀ? ਨਾ ਵਿਆਹ ਤਾਂ ਇੱਥੇ ਅਰੇਂਜ ਮੈਰਿਜ ਬਾਅਦ 'ਚ ਹੋਇਆ। ਅੱਛਾ ਵਿਆਹ ਤਾਂ ਮੈਂ ਤਾਂ ਛੋਟਾ ਜਿਹਾ ਸੀ। ਕਿੰਨੇ ਸਾਲਾਂ ਦੇ ਸੀ ਜਦੋਂ ਆਏ ਮੈਂ ਸੀ? ਸ਼ਾਇਦ ਕੋਈ 15 ਸਾਲ ਦਾ, 16 ਸਾਲ ਦਾ, 16 ਸਾਲ ਦਾ ਹੋਊਗਾ। ਤੇ ਵਿਆਹ ਕਿੰਨੀ ਸਾਲਾਂ ਦੀ ਉਮਰ 'ਚ ਹੋਇਆ? ਵਿਆਹ ਹੋਇਆ ਸਾਡਾ 1973 ਵਿੱਚ। ਅੱਛਾ ਠੀਕ ਹੈ। ਤੇ ਜਾਣੀ ਇੱਥੋਂ ਅਰੇਂਜ ਮੈਰਿਜ ਨਾਲ ਮੰਗਾਈ ਗਈ ਸੀ। ਤੇ ਆਂਟੀ ਕਿੱਥੇ ਸੀ ਉਦੋਂ? ਆਂਟੀ ਉੱਥੇ ਇੰਡੀਆ ਤੁਸੀਂ ਇੰਡੀਆ ਸੀਗੇ? ਹਾਂਜੀ। ਤੇ ਜਦੋਂ ਤੁਸੀਂ ਇੱਥੇ ਆ ਗਏ ਸੀ, ਤੁਸੀਂ ਨਹੀਂ ਸੋਚਿਆ ਕਿ ਮੈਂ ਇੱਧਰ ਹੀ ਵਿਆਹ ਕਰਾਣਾ ਕਿਸੇ ਕੁੜੀ ਨਾਲ? ਬਈ ਖਿਆਲ ਤਾਂ ਆਇਆ ਸੀ। ਪਰ ਖਿਆਲ ਨੂੰ ਬੂਰ ਨਹੀਂ ਪਿਆ ਲੱਗਦਾ। ਕੱਲ ਨੂੰ ਸੁਣੋ, ਜਦੋਂ ਅਸੀਂ ਆਏ ਇੱਥੇ ਅੱਛਾ ਤੇ ਸਾਡੇ ਡੈਡੀ ਕੋਲ ਟਰੱਕ ਹੁੰਦਾ ਸੀ। ਤੇ ਉਹ ਫਰੂਟ ਔਰਚਰਡ ਇੱਥੋਂ ਕੋਈ ਆਮਦੇਵ ਤੋਂ ਲਿਆ ਕੇ ਅਸੀਂ ਇੱਥੇ ਵੇਚਦੇ ਹੁੰਦੇ ਸੀਗੇ। ਅੱਛਾ ਤੇ ਜਦੋਂ ਆਏ ਅਸੀਂ, ਸਾਨੂੰ ਉਸੇ ਵੇਲੇ ਉਹਨਾਂ ਨਾਲ ਕੰਮ ਸ਼ੁਰੂ ਕਰਤਾ। ਤੇ ਅਸੀਂ ਫਿਰ ਮਿਕ ਸਕੂਲ ਜਾਂਦਾ ਸੀ। ਤੇ ਅਸੀਂ ਤਾਂ ਪੜ੍ਹੇ ਨਹੀਂ ਇੱਥੇ ਆਣ ਕੇ। ਫਿਰ ਮੇਰਾ ਛੋਟਾ ਭਾਈ ਦੂਜਾ ਹੰਸਾ ਉਹ ਵੀ ਨਹੀਂ ਪੜ੍ਹਿਆ। ਅੱਛਾ ਤੇ ਉਸ ਤੋਂ ਬਾਅਦ ਅਸੀਂ 1968 ਦੇ ਵਿੱਚ ਸੈਮੀ ਟ੍ਰੇਲਰ ਸ਼ੁਰੂ ਕੀਤਾ। ਤੇ ਅਸੀਂ ਇੱਕ ਪਹਿਲੀ ਇੰਡੀਅਨ ਪਰਿਵਾਰ ਸੀ ਜਿਹੜਾ ਸੈਮੀ ਟ੍ਰੇਲਰ ਚਲਾਉਂਦਾ ਸੀ। ਮੈਂ ਵੈਰੀ ਨਾਈਸ, ਕੀ ਬਾਤ ਹੈ। ਤੇ 1968 ਦੇ ਵਿੱਚ ਉਹ ਸ਼ੁਰੂ ਕੀਤਾ। ਤੇ ਫਿਰ ਮਿਕ ਤੇ ਮੇਰੇ ਤੋਂ ਛੋਟਾ ਇਹ ਐਪਲ ਟਰੱਕ ਚਲਾਉਂਦੇ ਰਹੇ। ਹਾਂਜੀ ਤੇ ਫਿਰ ਉਹ ਮੇਰੇ ਤੋਂ ਛੋਟਾ ਕਹਿੰਦਾ ਅਸੀਂ ਵੀ ਮੰਮੀ ਸੈਮੀ ਟ੍ਰੇਲਰ ਚਲਾਉਣਾ। ਫਿਰ ਕੋਲ ਲੈ ਲਿਆ। ਅੱਛਾ। ਤੇ ਫਿਰ ਮਿਕ ਕਹਿੰਦਾ ਇਹ ਵੀ ਚਲਾਉਣਾ। ਅੱਛਾ। ਤੇ ਮੈਂ ਸੈਮੀ ਟ੍ਰੇਲਰ ਲੈ ਲਿਆ। ਅੱਛਾ ਤੇ ਜੋ ਕੁਛ ਸਾਡਾ ਨਾ ਹੈਗਾ ਸੀ, ਅਸੀਂ ਸਾਡੇ ਤਿੰਨੇ ਭਰਾਵਾਂ ਦਾ ਇੱਕੋ ਜਿਹਾ ਸਭ ਮੇਲ ਚੱਲਦਾ। ਬਹੁਤ ਹੀ ਵਧੀਆ ਗੱਲ ਹੈ ਨਾ ਜੀ। ਤੇ ਇੱਕੇ ਚ ਬਲ ਵਾਲੀ ਜਿਹੜੀ ਗੱਲ ਜੋ ਹੈ। ਕੋਈ ਮੇਲ ਸਾਡਾ ਸਭ ਇੱਕੋ ਤਿੰਨਾਂ ਭਰਾਵਾਂ ਦਾ ਮੇਲ ਸਭ ਕੁਝ ਚੱਲੀ ਜਾਂਦਾ। ਬਹੁਤ ਵਧੀਆ। ਤੇ ਜੋ ਤੁਹਾਨੂੰ ਮੈਂ ਕੱਲ ਦਿਖਾਇਆ ਉੱਥੇ ਕੌਫ ਸਾਹਿਬ ਵਿੱਚ, ਜੋ ਉੱਥੇ ਤੁਸੀਂ ਦੇਖੋਗੇ ਉਹ ਹਰ ਇੱਕ ਦਾ ਇੱਕੋ ਜਿਹਾ ਦੇਣ ਵਿੱਚ ਪਾਇਆ ਆ। ਤੁਸੀਂ ਜਦੋਂ ਆਪਾਂ ਕੱਲ ਮਿਲੇ ਸੀਗੇ, ਤੁਸੀਂ ਬਹੁਤ ਸਾਰੀਆਂ ਬਿਲਡਿੰਗਸ ਦਿਖਾਈਆਂ। ਤੁਸੀਂ ਕਿਹਾ ਉਹ ਜਿਸ ਜਿਹੜੀ ਕੁਛ ਕਰਤਾ ਜੋ ਕੁਦਰਤੀ ਦੇਣਿਆ ਕਰੀ ਜਾਂਦੇ ਅਸੀਂ। ਹਾਂ, ਇਹ ਮਤਲਬ ਕਿ ਬਿਲਡਿੰਗਸ ਕਿੱਦਾਂ, ਸਾਰਾ ਇਹ ਸੁਪਨਾ ਸੀ ਤੁਹਾਡਾ ਜਾਂ ਫਿਰ ਕੀ ਬਿਜ਼ਨਸ ਸੀਗਾ? ਕੀ ਬਿਜ਼ਨਸ ਹੈ ਇਸ ਸਮੇਂ ਤੁਹਾਡਾ? ਬਿਜ਼ਨਸ ਸਾਡਾ ਪਹਿਲਾਂ ਫਰੂਟ ਟਰੱਕਾਂ ਦਾ ਸ਼ੁਰੂ ਹੋਇਆ, ਫਿਰ ਸੈਮੀ ਟ੍ਰੇਲਰ ਸ਼ੁਰੂ ਹੋਇਆ। We were aggressive to whatever we do. We work day and night, make drive and truck day and night. I drove truck at nice. the beginning, and I started managing the properties. And same time we got into real estate property. ਰੀਅਲ ਸਟੇਟ ਦੇ Because ਵਿੱਚ? my father, he started off a little bit real estate property, ਅੱਛਾ ਜੀ। buying houses. ਹਾਂਜੀ And some of them property we bought in 60, we still got them. We haven't sold any property, we just keep accumulating. ਓ ਅੱਛਾ ਜੀ। Yeah, keep. ਤੇ ਫਿਰ ਉਹਨੂੰ ਰੈਂਟ ਤੇ ਦਿੰਦੇ ਹੋ? हाँ, rent in there. We ਅੱਛਾ। keep accumulating properties. We never sell property, never ever. ਓ ਵਾਓ। Now, all the ਜੋ ਤੁਸੀਂ property ਮੈਂ ਦਿਖਾਈਆਂ ਕੱਲ ਉੱਥੇ, ਇੱਕ ਦੂਏ ਦੇ ਨਾਲ ਲੱਗਦੀ। ਬਿਲਕੁਲ ਹਾਂਜੀ। ਇਹਦਾ ਕਾਰਨ ਪਤਾ ਕੀ ਆ? ਛੋਟੇ ਹੁੰਦੇ ਸੋਚਿਆ ਸੀ ਜਦੋਂ ਕਹਿੰਦੇ ਆਪਣੇ ਲਾਗ ਦੀ ਜ਼ਮੀਨ ਪਿੰਡਾਂ 'ਚ ਵਿਕਦੀ ਹੋਵੇ ਤੇ ਉਹ ਕਦੀ ਛੱਡੀ ਨਹੀਂ ਹੁੰਦੀ। ਹਾਂਜੀ ਇਹ ਤੇ ਹੈ ਜੀ, ਬਿਲਕੁਲ। ਤੇ ਉਹੋ ਹੀ ਸਾਡਾ ਹਿਸਾਬ ਚੱਲਦਾ ਇੱਥੇ। ਅੱਛਾ। ਲਾਗ ਦੀ ਕੋਈ ਵੀ ਚੀਜ਼ ਹੋਵੇ ਨਾ, ਉਹ ਅਸੀਂ ਕਦੀ ਜਾਣੀ ਜਿੰਨਾ ਵੀ ਹੋਵੇ ਅਸੀਂ ਕੰਟਰੋਲ ਕਰਕੇ ਕਰ ਲੈਂਦੇ ਸਭ ਕੁਝ। ਕਿਉਂਕਿ ਕੌਫ ਹਾਰਬਰ ਮੈਨੂੰ ਲੱਗਦਾ ਤੁਸੀਂ ਅੱਧਾ ਖਰੀਦਿਆ ਹੋਇਆ। ਹਾਂ, ਇਹ ਤਾਂ ਅਸੀਂ ਕੁਝ ਨਹੀਂ ਕਰਦੇ। ਸਾਨੂੰ ਆਪ ਨਹੀਂ ਪਤਾ ਕੀ ਕਰਦੇ ਹਾਂ ਅਸੀਂ, ਕਿ ਸਾਨੂੰ ਨਹੀਂ ਪਤਾ ਕੀ ਕਰ ਰਹੇ, ਜੋ ਕੁਝ ਕਰਦੇ ਕਰੀ ਜਾਂਦੇ। ਨਹੀਂ ਕੋਨਾ ਕਿਤੇ ਆਂਟੀ। ਸਭ ਤੋਂ ਵੱਡਾ ਇੱਕੋ ਜਿਹੜਾ ਸਾਡਾ ਭਾਈਆਂ ਦਾ ਗਰੁੱਪ ਆ, ਇਹ ਸਾਨੂੰ ਬਹੁਤ ਵੈਲਿਊ ਆ। ਵੈਲਿਊ ਕਰਦਾ ਸਭ ਤੋਂ ਵੱਡਾ। ਅੱਛਾ, ਕੌਫ ਹਾਰਬਰ ਬੜੀ ਕਿਤੇ ਹੋਰ ਵੀ ਪ੍ਰਾਪਰਟੀਆਂ ਹੈਗੀਆਂ ਸਾਡਾ ਤੁਹਾਡੇ? ਗ੍ਰਾਫਟਨ ਤਾਂ ਤੁਸੀਂ ਦਿਖਾਵਾਂਗੇ ਜੇ ਟਾਈਮ ਲੱਗਾ ਤੁਹਾਡੇ ਕੋਲ। ਹਾਂਜੀ। ਤੇ ਗ੍ਰਾਫਟਨ ਤੋਂ ਵੀ ਇਕੁਇਵਲੈਂਟ। ਅੱਛਾ। ਉਹ ਗ੍ਰਾਫਟਨ ਮੋ ਸ਼ੁਰੂ ਗ੍ਰਾਫਟਨ ਤੋਂ ਹੋਏ ਸੀ। ਸ਼ੁਰੂ ਇੱਥੋਂ ਹੋਇਆ ਅੱਛਾ ਜੀ। ਇੱਥੋਂ ਓਕੇ ਕੌਫ ਸਾਹਿਬ ਤੋਂ ਬਾਅਦ ਚ ਆਇਆ। ਤੇ ਕੌਫ ਸਾਹਿਬ ਤੇ ਪਹਿਲਾ ਪ੍ਰਾਪਰਟੀ ਸੀ ਖਰੀਦੀ ਆ 1985 ਵਿੱਚ। ਅੱਛਾ ਜੀ। ਤੇ ਗ੍ਰਾਫਟ ਤਾਂ ਅਸੀਂ ਪਹਿਲਾਂ ਤੋਂ 60 ਚੋਂ ਪਹਿਲਾਂ ਖਰੀਦ ਰਹੇ ਹਾਂ। 67 ਵੱਡੀ ਕਮਰਸ਼ੀਅਲ ਪ੍ਰਾਪਰਟੀ ਕਰਤਾ ਸੀ ਪਹਿਲਾਂ ਖਰੀਦ ਰਹੇ ਹਾਂ। 63 ਚ ਡੈਡ ਖਾਦਾ ਖਰੀਦਾ ਹੁੰਦਾ ਸੀ। ਅੱਛਾ। ਕੌਫ ਹਾਰਬਰ ਦੇ ਵਿੱਚ ਜਦੋਂ ਤੁਸੀਂ ਸਾਨੂੰ ਆਪਣੀਆਂ ਪ੍ਰਾਪਰਟੀਆਂ ਦਿਖਾਈਆਂ ਸੀ, ਲੱਗਦਾ ਸੀਗਾ ਵੀ ਅੱਧਾ ਕੌਫ ਹਾਰਬਰ ਤੁਸੀਂ ਖਰੀਦਿਆ ਹੋਇਆ। Actually the Australian people say that too. You know, they all say that. And
It's hard work and But we it's don't, not us to say we aren't half or not. It's, We don't say it's that. for the people to say, or we just not for us to say them things. Not to say. Our We job don't- is to just do our job. You know, but that was a hardship ਨਾ it's ਤੁਸੀਂ ਕੀਤੀ ਉਹ ਪਤਾ ਸਭ everything ਨੂੰ looks hard. ਆਪ ਵੀ ਫੀਲ ਕਰਦਾ ਬੰਦਾ ਵੀ ਕਰਕੇ ਹੀ ਪਹੁੰਚਦਾ ਕਿਤੇ ਨਾ ਜੋ ਬੰਦਾ ਕੰਮ ਕਰਦਾ ਚੀਜ਼ ਨੂੰ ਯਾਰ। it's not hard work. It's part of life. That age you can work hard. ਪਤਾ ਨਹੀਂ ਲੱਗਦਾ ਨਾ. we very simple people yeah. ਜੀ ਤੁਸੀਂ ਦੇਖਿਆ ਅਸੀਂ very we don't brag, we don't have big houses, we don't have big, but we are very committed to properly ਜੀ all ਜੀ the ਇੱਕ time. ਇੰਗਲਿਸ਼ ਦੀ ਫਰੇਜ਼ ਆ ਨਾ ਜਿਹਦੇ ਵਿੱਚ ਤੇ ਕਿਹਾ ਜਾਂਦਾ ਹੈ ਕਿ ਸਿੰਪਲ ਲਿਵਿੰਗ ਹਾਈ ਥਿੰਕਿੰਗ ਜੀ, high thinking, ਬਿਲਕੁਲ ਤੁਹਾਡੇ yeah. ਘਰ ਆ ਕੇ ਉਹੀ ਮਹਿਸੂਸ ਹੋ ਰਿਹਾ ਕਿਉਂਕਿ ਬਿਲਕੁਲ ਤੁਸੀਂ ਸਿੰਪਲ ਲਿਵਿੰਗ ਦੇ ਵਿੱਚ ਹੀ ਰਹਿ ਰਹੇ ਹੋ ਤੁਸੀਂ ਆਪ ਵੀ ਬੜੇ ਸਾਦੇ ਜਿਹੇ ਬੰਦੇ ਹੋ ਹਨਾ ਤੇ ਬਾਕੀ ਇੱਕ ਸਾਡਾ ਹੋਰ ਬਹੁਤ ਵੱਡਾ ਸਾਡੇ ਵਿੱਚ ਆ ਇਹ ਜਿਹੜੀਆਂ ਦੋ ਭੈਣਾਂ ਸਾਡੇ ਘਰ ਆ ਗਈਆਂ ਨਾ ਨਹੀਂ ਹਾਂਜੀ ਇਹਦੇ ਵਿੱਚ ਇੱਕ ਦੇ ਭਾਵੇਂ ਕੁਝ ਵੀ ਆ ਤੇ ਸਾਡਾ ਜਿਹੜੀ ਨਾ ਸਾਡੀ ਫੈਮਿਲੀ ਨੇ ਇੱਕ ਜੋੜ ਚ ਰੱਖਿਆ Unity, ਜਿੰਨਾ yes. ਜੋੜ ਚ ਰੱਖਿਆ ਹਾਂਜੀ, ਇਹ ਹਾਂਜੀ। ਬਹੁਤ ਫਰਕ ਪੈਂਦਾ United ਕਰਕੇ ਰੱਖਿਆ ਹਾਂ ਹੋਇਆ। ਯੂਨਾਈਟਡ ਕਰਕੇ ਰੱਖਿਆ ਤੇ ਕਿਉਂ ਇਹਨਾਂ ਦਾ ਵੀ ਬਹੁਤ ਪਿਆਰ ਆ ਤੇ ਇਹਨਾਂ ਦੇ ਸਾਡੇ ਇਹਨਾਂ ਦੀ ਫੈਮਿਲੀ ਨਾਲ ਵੀ ਸਾਡਾ ਬਹੁਤ ਪਿਆਰ ਸੀ ਤੇ ਇਦਾਂ ਫੇ ਕਰਕੇ ਯੂਨਾਈਟਡ ਰੱਖਿਆ ਤੇ ਜਦੋਂ ਵੀ ਕੋਈ ਜਨਰੇਟਰ ਹੁੰਦੇ ਤੁਸੀਂ ਬਹੁਤ ਸਕਸੈਸ ਹੁੰਦੇ ਇਦਾਂ ਹੋਣਾ ਜੀ ਹਰ ਇੱਕ ਕਾਮਯਾਬ ਆਦਮੀ ਦੇ ਵਿੱਚ ਪਿੱਛੇ ਇੱਕ ਕਾਮਯਾਬ ਔਰਤ ਦਾ ਹੱਥ ਹੁੰਦਾ ਹੈ ਨਾ ਹਾਂ, ਹਾਂ ਬਿਲਕੁਲ ਤੇ ਸਾਨੂੰ ਪ੍ਰਾਪਰਟੀ ਖਰੀਦਣ ਦਾ ਪਹਿਲਾਂ ਤਾਂ ਬਹੁਤ ਸ਼ੌਕ ਸੀਗਾ ਤੇ ਦੱਸਿਆ ਉਹ ਐਲਾਫ ਹੈ ਸੀ ਅੱਛਾ ਤੁਸੀਂ ਤਾਂ ਆਂਟੀ ਨੂੰ ਜਦੋਂ ਮੈਂ ਦੱਸਿਆ ਕਿ ਤੁਸੀਂ ਪਸੰਦ ਕੀਤਾ ਆਂਟੀ ਨੂੰ ਨਾ ਕਿਹੜੇ ਸੰਨ ਦੇ ਵਿੱਚ ਗਏ ਸੀ ਤੁਸੀਂ ਇੰਡੀਆ ਦੇਖਣ ਗਏ ਨਹੀਂ ਹਾਂਜੀ ਫਿਰ ਕਿੱਦਾਂ ਨਹੀਂ ਮੈਂ ਪਸੰਦ ਤਾਂ ਮੈਂ ਤਾਂ ਫੋਟੋ ਪਸੰਦ ਕੀਤੀ ਇਹਨਾਂ ਦੇ ਡੈਡ ਤਾਂ ਮੇਰੇ ਡੈਡ ਨੇ ਕੀਤੀ ਹੈ ਸਾਰਾ। ਅੱਛਾ ਜਦੋਂ ਫੋਟੋ ਤੇ ਦੇਖਿਆ ਸੀਗਾ ਸੋਹਣੀ ਲੱਗੀ ਸੀ ਕੁੜੀ ਫੋਟੋ ਦੇਖ ਕੇ ਇਹ ਵੀ ਗੱਲ ਸੁਣ ਲਓ ਮੇਰੀ ਪੂਰੀ ਤੇ ਸਟੋਰੀ ਗੱਲ ਇਦਾਂ ਹੋਈ ਸੀ ਜਦੋਂ ਮੈਂ ਟਰੱਕ ਚਲਾਉਂਦਾ ਸੀਗਾ ਹਾਂਜੀ ਤੇ ਟਰੱਕ ਚਲਾਉਂਦਾ ਹੁੰਦਾ ਸੀਗਾ ਤੇ ਮੈਂ ਖੋਣੀ ਤੇ ਫਰੂਟ ਭੇਜ ਦਿੰਦੇ ਸੀ ਤੇ ਅਸੀਂ ਉਦੋਂ ਸ਼ਹਿਰ ਘੱਟ ਰਹਿੰਦੇ ਹੁੰਦੇ ਸੀਗੇ ਤੇ ਡੈਡ ਮੇਰਾ ਇੰਡੀਅਨ ਚੱਲਿਆ ਕਿ ਮੇਰੀ ਸਿਸਟਰ ਵਿਆਹਣ ਵਾਲੀ ਹੋਈ ਸੀਗੀ ਅੱਛਾ ਉਹ ਕਹਿੰਦਾ ਮੈਂ ਮਾਂ ਕਹਿੰਦੇ ਕੁੜੀ ਨੂੰ ਮੰਗਣ ਜਾਣਾ ਹੁਣ ਤੇ ਤੇਰਾ ਵੀ ਵਿਆਹ ਦੇਖ ਲਓ ਤੇ ਉਹਨੂੰ ਸਦਾ ਹੀ ਸ਼ੱਕ ਸੀ ਕਿ ਜਦੋਂ ਬੰਦਾ ਨਾ ਬਾਹਰ ਹਫ਼ਤਾ ਬਾਹਰ ਟਰੱਕ ਤੇ ਫਿਰਿਆ ਵੀ ਸ਼ੱਕ ਹੋ ਜਾਂਦੀ ਮਾਂ ਪਿਓ ਤੇ ਕੋਈ ਮੁੰਡਾ ਸਾਡਾ ਗਿਆ ਬਸ ਆ ਤੂੰ ਗਿਆ ਕੋਈ ਵਿਆਹ ਕਰਾਉਣਾ ਤੇ ਮੈਂ ਫਿਰ ਉਹਨੂੰ ਕਹਿਤਾ ਕਿ ਉਹ ਸਟੇਜ ਐਸੀ ਹੋ ਗਈ ਸੀਗੀ ਕਿ ਮੈਂ ਉਦੋਂ ਕੋਈ ਡੈਡ ਮੈਨੂੰ ਗਿਆ ਹੈਗਾ 71 72 ਚ ਗਿਆ ਸ਼ਾਇਦ ਉਹ ਇੰਡੀਆ ਵਿੱਚ ਤੇ ਉਦੋਂ ਮੇਰੀ ਉਮਰ ਵੀ ਕੋਈ 25 ਸਾਲ ਹੋ ਗਏ ਅੱਛਾ 25 ਸਾਲ ਦਾ ਸੀਗਾ ਜੀ ਤੇ ਮੈਂ ਫਿਰ ਕਹਤਾ ਜੋ ਮਰਜ਼ੀ ਕਰ ਲਓ ਤੇ ਉਹਨਾਂ ਨੇ ਇਹ ਪਸੰਦ ਕਰਤੀ ਅੱਛਾ ਕੁੜੀ ਦੀ ਫੋਟੋ ਘਾਲਤੀ ਮੈਂ ਕਿਹਾ ਚਲੋ ਠੀਕ ਹੈ ਹੁਣ ਪਸੰਦ ਕਰਨੀ ਨਹੀਂ ਨਹੀਂ ਕੁੜੀ ਕਿਤੇ ਮਾੜੀ ਸੀਗੀ ਕੁੜੀ ਗੋਰੀਆਂ ਨਾਲੋਂ ਕਿਤੇ ਘੱਟ ਹੈ ਦੇਖੋ ਤਾਂ ਉਦਾਂ ਵੇਖਿਆ ਨਹੀਂ ਕਹਿੰਦੇ ਜਦੋਂ ਮੈਂ ਆਈ ਸੀ ਸਿਓ ਵਰਗੀ ਸੀਗੀ ਨਹੀਂ ਏਦਾਂ ਕਦੀ ਕਿਹਾ ਵੀ ਹੈ ਨਹੀਂ ਕਿਹਾ ਵੇਲੇ ਨਹੀਂ ਲੱਗਾ ਪਿੱਛੇ ਮੁੜ ਕੇ ਦੇਖੋ ਆ ਫੋਟੋ ਲੱਗੀ ਉੱਥੇ ਇੱਕ ਉਹ ਉਤਲੀ ਉਹ ਉੱਪਰ ਵਾਹ ਉੱਪਰ ਮਸੀਡੀ ਕਾਰ ਦੇ ਇਹ ਮੈਂ ਮਸੀਡੀ ਕਾਰ ਵਿੱਚ ਲੈਣ ਗਿਆ ਸੀ 에어ਪੋਰਟ ਤੋਂ ਤੇ 2-3 ਦਿਨ ਬਾਅਦ ਆ ਫੋਟੋ ਖਿੱਚੀ ਉੱਤੇ ਬਿਠਾ ਖਿੱਚੀ ਉਦਾਂ ਹੀ ਲੱਗਦੀ ਦੇਖ ਲਓ That's nice. ਬਿਲਕੁਲ ਕੋਈ ਸ਼ੱਕ ਨਹੀਂ ਹੁੰਦਾ ਨਹੀਂ ਆ ਅਜੇ ਵੀ ਹੁੰਦਾ ਨਹੀਂ ਆ ਅੱਛਾ ਮੈਨੂੰ ਤੁਸੀਂ ਦੱਸੋ ਆਂਟੀ ਜੀ ਅੰਕਲ ਦਾ ਜਦੋਂ ਕੁੜੀ ਦੇਖਣ ਗਏ ਸੀਗੇ ਆਪਣੇ ਲਈ ਚਲੋ ਹੋ ਗਿਆ ਤੇ ਤੁਹਾਡਾ ਆਪਸ ਵਿੱਚ ਕਿੱਦਾਂ ਦਾ ਕਿਵੇਂ ਹੋਇਆ ਜਿੱਦਾਂ ਦਾ exactly sign ਕਰਦਾ ਵੀ ਇਹਨਾਂ ਦੇ ਡੈਡੀ ਸਾਡੇ ਡੈਡੀ ਇਹਨਾਂ ਦੇ ਕਰਕੇ ਗਏ ਉਹ ਰਿਸ਼ਤਾ ਸਾਡਾ ਵੀ ਉਹਨਾਂ ਨੇ ਕੀਤਾ ਉਹੀ ਇੰਡੀਆ ਗਏ ਸੀ ਉਹਨਾਂ ਨੇ ਪਿਆਰ ਦਿੱਤਾ ਉਸ ਤੋਂ ਬਾਅਦ ਚ ਫਿਰ ਇਕੱਠਿਆਂ ਦਾ ਰਿਸ਼ਤਾ ਹੋਇਆ ਸੀ ਨਹੀਂ ਇਹਨਾਂ ਦਾ ਬਹੁਤ ਸਾਡਾ ਤਾਂ ਬਹੁਤ ਦੇਰ ਬਾਅਦ ਅੱਛਾ, ਬਹੁਤ ਦੇਰ ਬਾਅਦ ਮੈਂ ਛੋਟੀ ਆ ਨਾ ਭੈਣ ਆਪਣੇ ਤੋਂ 12 ਸਾਲ ਅੱਛਾ ਠੀਕ ਸਾਡਾ 12 ਸਾਲ ਦਾ ਫਰਕ ਹੈ ਅੱਛਾ ਭੈਣਾਂ ਦਾ ਠੀਕ ਹੈ ਸਾਡੀ ਬੇਬੀ ਸਿਸਟਰ ਆ ਮੈਂ ਵੱਡੀ ਆ ਸਾਰੇ ਆਲਰਾਈਟ ਠੀਕ ਹੈ ਠੀਕ ਗੱਲ ਹੈ ਮੈਂ ਕਹਿ ਸਕਦਾ ਹਾਂ ਹਾਂਜੀ ਹਾਂਜੀ ਸ਼ੋਰ ਇਹ ਜਦੋਂ ਨਾ ਕਹਿੰਦੇ ਇੱਕ ਬੰਦਾ ਕੁੜੀ ਵਿਆਹ ਤੀ ਪਹਿਲਾਂ ਉਹ ਜਿਹੜਾ ਜਵਾਈ ਪਹਿਲਾਂ ਸੀ ਉਹ ਬਹੁਤ ਚੰਗਾ ਨਿਕਲਿਆ ਬਸ ਉਹ ਬਹੁਤ ਚੰਗਾ ਨਿਕਲਿਆ ਉਹ ਕਹਿੰਦੇ ਜਿਹੜੀ ਦੂਜੀ ਕੁੜੀ ਆ ਉਹਨਾਂ ਦੇ ਘਰ ਹੀ ਉਹਨਾਂ ਨੇ ਘਰ ਕੱਲਣੀਆਂ ਉੱਥੇ ਸੀਗਾ ਭੇਜੀ ਰੀਜ਼ਨ ਐਕਚੁਅਲ ਚ ਨਹੀਂ ਵੀ ਜੇ ਹੋਵੇ ਫਿਰ ਬਣਾ ਲਈਦਾ ਨਾ ਆਪਣੀ ਸਿਰ ਤੋਂ ਤਾਂ ਬਣੀ ਆ ਨਾ ਇਦਾਂ ਨਹੀਂ ਕਿ ਵੀ ਇੱਕ ਕੁੜੀ ਚੰਗੀ ਆ ਜਾਂ ਦੂਸਰੀ ਕੁੜੀ ਵੀ ਚੰਗੀ ਹੋਣੀ ਉਹ ਲੈ ਇਹ ਵੀ ਹੋ ਸਕਦਾ ਨਾ ਵੀ ਜੇ ਆਪਣੀ ਸਿਫਤ ਕਰਨੀ ਹੋਵੇ ਜੀ ਜੀ ਅੱਛਾ ਤੁਹਾਡਾ ਕਿਦਾਂ ਤੁਹਾਨੂੰ ਵੀ ਐਦਾਂ ਹੀ ਫੋਟੋ ਦਿਖਾਈ ਸੀ ਕਿ ਤੁਸੀਂ ਦੇਖ ਕੇ ਆਏ ਸੀ ਫੋਟੋ ਵੀ ਦੇਖੀ ਸੀ ਉਹ ਤੇਰਾ ਭਲਾ ਹੋ ਜਾਏ ਉਹਦਾ ਹੀ ਇਸ ਕਰਤੀ ਸੀ ਉਦਾਂ ਹੀ ਇਸ ਕਰਤੀ ਕਰਤੀ ਤੇ ਪਤਾ ਹੀ ਆ ਵੀ ਜਦੋਂ ਫੈਮਿਲੀ ਗੁੱਡ ਸੀ ਫੈਮਿਲੀ ਵੀ ਗੁੱਡ ਨਾਲੇ ਭਾਬੀ ਜਦੋਂ ਸੋਹਣੀ ਆ ਨਾ ਤਾਂ ਉਹਦੀ ਭੈਣ ਦਾ ਸਾੜੀ ਤਾਂ ਸੋਹਣੀ ਬੰਦਾ ਕੰਮ ਕਰਦਾ ਆਈ ਨੇ ਐਸੇ ਡਾਈ ਹੈ ਨਾ ਥਿੰਕ ਕਰਨ ਦਾ ਟਾਈਮ ਨਹੀਂ pretty or unpretty ਹੈ ਨਾ ਬਈ ਵੱਡੀ ਗੱਲ ਇਹ
ਆ ਜੀ ਸਾਨੂੰ ਕੰਮ ਕਰਨ ਵਾਲੇ ਚਾਹੀਦੇ ਸੀ ਏਦਾਂ ਨਹੀਂ ਕਿ ਕੰਮ ਜਾ ਕੇ ਬਾਹਰ ਹੀ ਕੰਮ ਕਰਾਉਣਾ ਕੋ ਜੀ ਘਰ ਕੰਮ ਕਰਨ ਇਹਨਾਂ ਨੇ ਅੱਜ ਤੱਕ ਬਾਹਰ ਨਹੀਂ ਕੰਮ ਕੀਤਾ ਜੀ ਤੁਸੀਂ ਹੈਗੇ ਸੀ ਨਾ ਬਾਹਰ ਕੰਮ ਬਾਹਰ ਕਰਨਾ ਕੋਈ ਚਾਹੀਦਾ ਨਹੀਂ ਜਿਹੜੇ ਘਰ ਵਾਲੇ ਬਹੂ ਲਿਆਉਣੀ ਆ ਤਾਂ ਘਰ ਦਾ ਕੰਮ ਹੀ ਚਾਹੀਦਾ ਉਹਨੂੰ ਨਹੀਂ ਘਰ ਦਾ ਕੰਮ ਵੀ ਜੇ ਤੁਸੀਂ ਪੂਰਾ ਪ੍ਰੋਫੈਸ਼ਨਲ ਪੂਰੀ ਤਰ੍ਹਾਂ ਕਰਨਾ ਨਾ ਫਿਰ ਉਹ ਘਰ ਦੇ ਕੰਮ ਲਈ ਵੀ ਤੁਸੀਂ 24 ਘੰਟੇ ਵੀ ਜਿਹੜੇ ਆ ਉਹ ਵੀ ਬਈ ਪੂਰੇ ਦੇਖੋ ਨਹੀਂ ਪੈਂਦੇ ਅੱਜ ਕੱਲ ਦਾ ਜ਼ਮਾਨਾ ਇਹੋ ਜਿਹਾ ਲੇਡੀ ਕਿਤੇ ਵੀ ਕੰਮ ਕਰ ਸਕਦੇ ਪਰ ਗੱਲ ਇਹ ਹੈ ਕਿ ਸਿਚੁਏਸ਼ਨ ਕਿਦਾਂ ਦੀ ਹੈ ਹਨਾ ਇਹ ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਹਾਡੀ ਗੁੰਜਾਇਸ਼ ਕਿੰਨੀ ਕਾ ਉਹ ਟਾਈਮ ਡਿਫਰੈਂਸ ਸੀ ਜਿੰਨੇ ਵੀ ਸਾਰੇ ਇੰਡੀਅਨ ਲਾਈਡੀਜ਼ ਆਈਆਂ ਨਾ ਜੀ ਲਾਈਕ ਵਰਕਡ ਔਨ ਦ ਫਾਰਮ ਜਾਂ ਫਾਰਮ ਕੰਮ ਕਰਦੀਆਂ ਸੀ ਜਾਂ ਘਰ ਕੰਮ ਕਰਦੀਆਂ ਸੀ ਉਹ ਆਪਣਾ ਘਰ ਦਾ ਹੀ ਸੀ ਫਿਰ ਉਹ ਵੀ ਫਾਰਮ ਦਾ ਕੰਮ ਵੀ ਨਾ 99% ਇਹਦੇ ਕੰਮ ਕੀਤੇ ਜੀ ਪਰ ਸਾਨੂੰ ਲੋਕਾਂ ਤੋਂ ਬਹਿਣੇ ਬਹੁਤ ਮਾਰੇ ਆ ਦੱਸਣਾ ਸਾਨੂੰ ਵੀ ਲੋਕੀ ਕਹਿੰਦੇ ਆ ਇਹਨਾਂ ਤਾੜ ਕੇ ਰੱਖੀਆਂ ਘਰੇ ਅੱਛਾ ਬਾਹਰ ਨਹੀਂ ਨਿਕਲਣ ਦਿੰਦੇ ਇਦਾਂ ਦੀ ਗੱਲਾਂ ਸੁਣਦੇ ਸੀ ਨਹੀਂ ਅਸੀਂ ਹੈਪੀ ਅਸੀਂ ਆਪਣੇ ਘਰ ਦੇ ਅਸੀਂ ਕਦੇ ਨਹੀਂ ਮਿਸ ਕੀਤਾ ਫਿਰ ਹੁਣ ਕੁਝ ਕਹਿ ਵੀ ਦਿੰਦੇ ਚਲੋ ਕਿ ਨਹੀਂ ਫਿਰ ਬਾਹਰ ਨਿਕਲਣ ਦਾ ਚਾਂਸ ਪਰ ਬਾਹਰ ਨਿਕਲਣ ਨੂੰ ਕਿੱਥੇ ਜਾਣਾ ਹੁੰਦਾ ਜੇ ਸੋਚੋ ਤਾਂ ਕਰਨਾ ਵੀ ਕੀ ਹੁੰਦਾ ਹਾਂਜੀ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਸਾਰੇ ਘਰ 'ਚ ਖੁਸ਼ ਸੀ ਸਾਨੂੰ ਤਾਂ ਕਦੇ ਨਹੀਂ ਮਹਿਸੂਸ ਹੀ ਨਹੀਂ ਹੋਇਆ ਵੀ ਅਸੀਂ ਇੱਥੇ ਗ੍ਰਾਫਟਨ 'ਚ ਇਕੱਲੀ ਫੈਮਿਲੀ ਇਹ ਵੀ ਨਹੀਂ ਕਦੇ ਮਹਿਸੂਸ ਹੋਇਆ ਵੀ ਅਸੀਂ ਇਕੱਲੇ ਹੀ ਆ ਇੰਡੀਅਨ ਹੋਰ ਕੋਈ ਹੈ ਨਹੀਂ ਕਿਉਂ ਆਪਣੇ ਨੇੜੇ ਕੋਈ ਵੀ ਆਂਢ ਗੁਆਂਢ ਆ ਭਾਵੇਂ ਗੋਰੇ ਆ ਜਾਂ ਕੁਛ ਵੀ ਆ ਜਿਹੜੇ ਇੱਥੇ ਦੇ ਆ ਉਹ ਵੀ ਲੋਕੀ ਬਹੁਤ ਵਧੀਆ ਤੇ ਸਿੱਖਣ ਨੂੰ ਵੀ ਬਹੁਤ ਕੁਝ ਉਹਨਾਂ ਕੋਲ ਅੱਛਾ ਨਾਲੇ ਕਹਿੰਦੇ ਤੁਸੀਂ ਇੱਥੇ ਆ ਕੇ ਪੜ੍ਹਾਈ ਨਹੀਂ ਕੀਤੀ ਹੈਗੀ ਫਿਰ ਇੰਗਲਿਸ਼ ਕਿਵੇਂ ਸਿੱਖੀ ਇੰਨੀ ਫਰਾਟੇਦਾਰ English it's a pretty long story in English as I said Mick ਜਾਨੀ ਇਹ ਸਕੂਲ ਕਰ ਲੱਗਿਆ ਇੱਥੇ ਅੱਛਾ ਮੇਰੀ ਇੰਗਲਿਸ਼ ਮੈਂ ਜਦੋਂ ਅਸੀਂ ਨਕੋਦਰ ਪੜ੍ਹਦੇ ਹੁੰਦੇ ਸੀਗੇ ਮੈਂ ਹਾਈ ਸਕੂਲ 'ਚ ਉੱਥੇ ਤੇ ਪੜ੍ਹਦੇ ਸੀ ਤਾਂ 5ਵੀਂ ਦੇ ਵਿੱਚ ਜਦੋਂ ਸ਼ੁਰੂ ਕੀਤੀ ਉੱਥੇ ਇੰਗਲਿਸ਼ ਸਿਖਾਉਂਦੇ ਹੁੰਦੇ ਸੀਗੇ ਆਰੀਆ ਹਾਈ ਸਕੂਲ ਓਕੇ ਜਿਹੜਾ ਆਰੀਆ ਸਮਾਜ ਦਾ ਸੀ ਤੇ ਉੱਥੇ 5ਵੀਂ ਤੋਂ ਲੈ ਕੇ ਇੰਗਲਿਸ਼ ਮੈਂ 8 ਵਿੱਚ ਜਾ ਕੇ ਤੇ 8 ਜਮਾਤਾਂ ਪੜ੍ਹ ਕੇ ਮੈਂ ਫੇਲ ਹੋ ਗਿਆ ਅੱਛਾ ਕਿਉਂ 8ਵੀਂ ਚ ਹਾਂ ਜਾਨੀ ਪੜ੍ਹਾਈ ਵਾਸਤੇ ਚੰਗਾ ਨਹੀਂ ਮੁੰਡਾ ਓਕੇ 8ਵੀਂ ਚ ਫੇਲ ਹੋ ਗਿਆ ਮੈਂ ਅੱਛਾ ਜੀ ਦੂਜੀ ਵਾਰ 8ਵੀਂ ਫੇਲ ਕੀਤੀ ਅੱਛਾ ਉਹ ਵੀ ਫੇਲ ਵੀ ਇੰਗਲਿਸ਼ 'ਚ ਹੋਇਆ ਬੜਾ ਅੱਛਾ ਤੇ ਦੂਜੀ ਵਾਰੀ ਫੇਰ ਕੀਤੀ ਤਾਂ ਫੇਰ ਮੈਂ ਜਾ ਕੇ ਆਵੇ 2 ਸਾਲ ਲਾ ਕੇ ਤੇ ਦੂਜੀ ਵਾਰੀ ਪਾਸ ਹੋ ਗਿਆ ਫੇ ਉਹ ਵੀ ਜਸਟ ਤੇ ਪਾਸ ਹੋ ਕੇ ਤੇ ਨੌਵੀਂ ਵਿੱਚ ਮੈਂ ਕਿਹਾ ਵੀ ਹੁਣ ਨਹੀਂ ਪੜਨਾ ਆਪਾਂ ਮਾਂ ਜੇ ਘਰ ਸੱਦਿਆ ਤੇ ਮਾਂ ਪੇ ਸਾਡਾ ਇੱਥੇ ਸੀਗਾ ਸਟੇਡੀਅਮ ਵਿੱਚ ਤੇ ਮਾਂ ਕਹਿੰਦੀ ਕਾਕਾ ਇੱਕੋ ਹੀ ਹੈ ਸਾਡਾ ਕੰਮ ਰੱਖਿਆ ਹੁੰਦਾ ਸੀ ਮੱਝਾਂ ਨੂੰ ਪੱਠੇ ਪਾਉਣ ਵਾਲਾ ਅੱਛਾ ਜੀ ਹਾਂ ਤੇ ਉਹ ਕਹਿੰਦੀ ਮਾਂ ਕਹਿੰਦੀ ਵੀ ਹੁਣ ਦੇਖ ਲਾ ਸਾਡੇ ਤੋਂ ਕਹਿੰਦੀ ਵੀ ਤੇ ਤੂੰ ਮੈਂ ਕੰਮ ਅੱਜ ਹੀ ਹਟਾ ਦੇਣਾ ਹਾਂ ਕੰਮ ਹਟ ਗਿਆ ਤਾਂ ਆਪਾਂ ਪੱਠੇ ਪਾਉਣਾ ਪਾ ਮੱਝਾਂ ਨੂੰ ਚੱਲ ਹਾਂ ਜਾਤੇ ਵੇ ਕਿਸਮ ਦਾ ਖੁੱਲੀ ਬੰਦੇ ਗੱਲ ਹੈ 59 ਦੀ 59 ਦੀ ਤੇ 59 ਫਿਰ ਡੈਡ ਨੇ ਸਾਨੂੰ ਪਰਮਿਟ ਕਰਤਾ ਇੱਥੋਂ ਫਿਰ ਹੁੰਦਾ ਓਕੇ ਠੀਕ ਹੈ 61 ਦੇ ਪਿੱਛੇ ਅਸੀਂ ਇੱਥੇ ਆ ਗਏ ਵਾਹ ਜੀ ਵਾਹ ਦੇਖ ਲਓ ਚੱਲ ਸੋ ਚੱਲ ਦੇਖ ਲਓ ਨਾ ਕਿਸਮਤ ਦਾ ਕਦੋਂ ਪਲਟਾ ਹੋ ਜਵੇ ਕੋਈ ਪਤਾ ਨਹੀਂ ਲੱਗਦਾ ਨਾ ਦੇਖ ਲਓ ਇਹ ਬੰਦਾ ਉਹੀ ਹੈ ਜਿਹੜਾ 2 ਵਾਰ ਫੇਲ ਹੋਇਆ 8ਵੀਂ ਚ ਤੇ ਅੱਜ ਗੋਰੇ ਫੇਲ ਕਰਤੇ ਹੈ ਨਹੀਂ ਫੇਰ ਤਾਂ ਮੈਂ ਕਿਸੇ ਨਹੀਂ ਕਰਦਾ ਫਾਸੀ ਕਰੀਦਾ ਕਿਸੇ ਦੇ ਨਾਲ ਹੀ ਕਾਮਯਾਬ ਹੁੰਦੇ ਤੁਸੀਂ ਕਿਸੇ ਨੂੰ ਫੇਲ ਕਰਕੇ ਨਹੀਂ ਕਦੇ ਸਿੱਖਦਾ ਮੈਂ ਰੋਜ਼ ਸਿੱਖਦਾ ਹੀ ਕੁਛ ਨਵੀਂ ਗੱਲ ਤੁਹਾਡੇ ਨਾਲ ਗੱਲਾਂ ਕਰਕੇ ਮੈਂ ਸਿੱਖਣ ਲੱਗਾ ਆ ਇਹ ਨਹੀਂ ਹੈ ਸਿੱਖਦਾ ਹਰ ਇੱਕ ਤੋਂ ਬੰਦਾ ਸਿੱਖਦਾ ਬੱਚਿਆਂ ਤੋਂ ਸਿੱਖਦਾ ਸਿੱਖੀ ਜਾਵੋ ਬਸ ਇਹ ਤੁਹਾਡਾ ਮਾਈਂਡ ਓਪਨ ਹੋਵੇ ਤੇ ਸਿੱਖੀ ਜਾਵੋ ਫਿਰ ਸਭ ਕੁਝ ਠੀਕ ਹੈ ਅੱਛਾ ਕੋਈ ਸਟੋਰੀ ਸੁਣਾਓ ਜਿਹਦੇ ਵਿੱਚ ਤੁਹਾਨੂੰ ਕਿਸੇ ਨੇ ਦਾਰਾ ਸਿੰਘ ਕਹਿ ਕੇ ਬੁਲਾਇਆ ਹੋਵੇ ਜਾਂ ਕੋਈ ਇਹੋ ਜਿਹਾ ਕੋਈ ਇਨਸੀਡੈਂਟ ਯਾਦ ਹੈ ਤੁਹਾਨੂੰ ਇੰਸੀਡੈਂਟ ਮੈਨੂੰ ਕਾਫੀ ਯਾਦ ਆ ਇੱਕ ਫਨੀ ਜੈਂਟਰ ਦਾਰਾ ਸਿੰਘ ਦਾ ਉਹ ਦੇਖੋ ਫਨੀ ਸਮਝਾਉਣਾ ਅੱਛਾ ਇਹ ਹੈ ਕਿ 2000 ਦੀ ਗੱਲ ਮੈਂ ਤੁਹਾਨੂੰ ਕੱਲ ਦੱਸੀ ਨਹੀਂ ਹੈ ਅੱਛਾ ਤੇ ਅਸੀਂ ਗਏ ਸੀਗੇ ਕੈਨੇਡਾ ਇਹਨਾਂ ਦੀ ਸਿਸਟਰ ਦਾ ਕੁੜੀ ਦਾ ਵਿਆਹ ਸੀਗਾ ਕੁੜੀ ਦਾ ਇਹ ਵੀ ਗਏ ਸਾਰੇ ਗਏ ਸੀ ਇਹਨਾਂ ਦੀ ਮਾਂ ਵੀ ਇਹਨਾਂ ਦਾ ਡੈਡੀ ਵੀ ਗਏ ਸੀ ਤੇ ਉੱਥੇ ਇਹ ਹੈਗੀ ਆ ਮੈਨੂੰ ਜੁਲਾਈ 2000 ਦੀ ਗੱਲ ਆ ਉੱਥੇ ਗਦਰੀ ਬਾਬੇ ਦਾ ਮੇਲਾ ਇੱਕ ਦਿਨ ਲੱਗਾ ਆ ਮੈਂ ਅੱਜ ਗਿਆ ਇਹ ਮੈਂ ਤਾਂ ਪਹਿਲਾਂ ਗਈਆਂ ਸੀ ਤੇ ਮੈਂ ਅੱਜ ਗਿਆ ਤੇ ਕਹਿੰਦੇ ਤੇ ਦੂਏ ਦਿਨ ਰਾਤ ਨੂੰ ਪਹੁੰਚਿਆ ਦੂਏ ਦਿਨ ਕਹਿੰਦੇ ਗਦਰੀ ਬਾਬੇ ਦਾ ਮੇਲਾ ਉੱਥੇ ਬੇਰ ਕ੍ਰਿਕ ਪਾਰਕ ਦੇ ਵਿੱਚ ਮੇਲਾ ਲੱਗਾ ਆ ਤੇ ਉੱਥੇ ਜਾਣਾ ਮੈਂ ਕਿਹਾ ਚਲੋ ਇਹ ਵੀ ਬੁੜੀਆਂ ਇਕੱਠੀਆਂ ਹੋ ਕੇ ਚੱਲ ਕੇ ਨਾਲੇ ਚੱਲ ਗਏ ਤੇ ਇੱਕ ਪਾਸੇ ਬਹਿ ਗਈਆਂ ਤੇ ਉੱਥੇ ਸਟੇਜ ਲੱਗੀ ਮੁਹੰਮਦ ਸਦੀਕ ਤੇ ਮਾਨਕ ਗਾਉਣ ਲੱਗੇ ਤੇ ਮੇਰਾ ਸੰਧੂ ਸਾਹਿਬ ਕਹਿੰਦੇ ਜੀ ਆਪਾਂ ਲਾਗੇ ਜਾ ਕੇ ਪਿੱਛੇ ਖੜੇ ਹੁੰਦੇ ਆ ਤੇ ਸਟੇਜ ਤੇ ਖੜੀ ਦੇਖਣ ਲੱਗੇ ਤੇ ਮੇਰੇ ਆਣ ਕੇ ਪਿੱਛੇ ਜ਼ੋਰ ਨਾਲ ਹੱਥ ਮਾਰਿਆ ਕਿਸੇ ਨੇ ਕਹਿੰਦਾ ਬਰਾੜ ਸਾਹਿਬ ਕੀ ਹਾਲ ਆ ਅੱਛਾ ਬਰਾੜ ਸਾਹਿਬ ਓਕੇ ਬਰਾੜ ਸਾਹਿਬ ਕੀ ਹਾਲ ਆ ਮੈਂ ਸ਼ੌਕ ਹੋ ਗਿਆ ਮੈਂ ਕਿਹਾ ਬਰਾੜ ਸਾਹਿਬ ਇਹ ਹੋ ਗਿਆ ਤੇ ਪਿੱਛੇ ਦੇਖਿਆ ਉਹ ਬੰਦਾ ਇੰਨਾ ਅੰਬੈਰਸ ਹੋਇਆ ਮੈਂ ਜੱਫੀ ਪਾ ਲਈ ਕਹਿੰਦਾ ਸੌਰੀ ਕਹਿੰਦਾ ਮੈਂ ਬਹੁਤ
ਪਿੱਛੋਂ ਤੁਸੀਂ ਬਰਾੜ ਸਾਹਿਬ ਆ ਗਏ। ਮੈਂ ਕਿਹਾ ਕੋਈ ਨਹੀਂ ਭਾਈ, ਮੈਂ ਤਾਂ ਕੱਲ ਆਸਟ੍ਰੇਲੀਆ ਇੱਥੇ ਪਹੁੰਚਾ। ਕਿ ਪਰਸੋਂ ਮੈਂ ਦਾਰਾ ਸਿੰਘ ਵਰਗਾ ਸੀ ਅੱਛਾ, ਦਾਰਾ ਸਿੰਘ ਦਾ ਜਿਹੜੀ ਆ ਉਹ ਪਹਿਲਾਂ ਦੀ ਗੱਲ ਆ। ਹੁਣ ਤੁਸੀਂ ਕੱਲ ਮੈਨੂੰ ਕਿਹਾ ਪਹਿਲਾਂ ਦੇਖੇਗਾ ਤਾਂ ਦਾਰਾ ਸਿੰਘ ਲੱਗਦੇ ਜੀ ਤੁਸੀਂ। ਮੈਂ ਕਿਹਾ ਥੈਂਕ ਯੂ ਵੈਰੀ ਮਚ। ਹਾਂਜੀ ਹਾਂਜੀ ਬਿਲਕੁਲ ਪੈਂਦੀ ਸੱਟੇ ਹੁਣ ਮੈਨੂੰ ਇੱਕ ਡਰ ਆ, ਇਹ ਮੂਵੀ ਦੇਖ ਕੇ ਨਾ ਤੁਸੀਂ ਬਣਾਉਂਦੇ ਆ ਕਿ ਦਾਰਾ ਸਿੰਘ ਦੇ ਨਿਆਣੇ ਨਾਲ ਕੇ ਮੈਨੂੰ ਦਿਖਾਉਂਦੇ। ਲੱਭ ਗਿਆ ਜੀ ਬਾਪੂ ਸਾਡਾ, ਲੱਭ ਗਿਆ। ਓਕੇ ਅੱਛਾ, ਤੇ ਜਦੋਂ ਅਸੀਂ ਗਏ, ਇਹਨਾਂ ਦਾ ਭਰਾ ਇੱਕ ਜਲੰਧਰ ਰਹਿੰਦਾ ਸੀਗਾ ਇੰਗਲੈਂਡ ਚ ਆ ਕੇ, ਤੇ ਇਹਦੀ ਫੈਮਿਲੀ ਜਲੰਧਰ ਰਹਿੰਦੀ, ਤੇ ਉਹਨਾਂ ਦਾ ਬੇਟਾ, ਮੈਨੂੰ ਵੀ ਪੜ੍ਹਨ ਦਾ ਬੁੱਕਾਂ ਦਾ ਸ਼ੌਕ ਸੀਗਾ, ਚਲੋ ਬੁੱਕ ਲੈ ਕੇ ਆਉਂਦੇ ਕੋਈ। ਅੱਛਾ, ਉੱਥੋਂ ਮਾਹਿਰਾ ਗੇਟ ਜਲੰਧਰ ਦੇ ਵਿੱਚ, ਇਹ ਇੰਡੀਆ ਦੀ ਗੱਲ ਹੈ ਨਾ, ਇੰਡੀਆ ਪੰਜਾਬ ਦੀ। ਹਾਂ। ਅੱਛਾ, ਤੇ ਉੱਥੇ ਗਏ ਬੁੱਕ ਲੈਣ ਗਏ, ਤੇ ਉੱਥੇ ਅਸੀਂ ਇੱਕ ਦੋ ਬੁੱਕਾਂ ਦੇ ਗਏ, ਤੇ ਇੱਕ ਨਿਊ ਬੁੱਕ ਕੰਪਨੀ ਆ ਉੱਥੇ, ਮੈਂ ਐਡਵਰਟਾਈਜ਼ਿੰਗ ਉਹਨਾਂ ਦੀ ਕਰਦਾ, ਪਰ ਉਹਨਾਂ ਦੀ ਉੱਥੇ ਬੰਦਾ ਜਦੋਂ ਉੱਥੇ ਅਸੀਂ ਪਹੁੰਚੇ, ਤੇ ਉੱਥੇ ਉਹਦਾ ਕਹਿੰਦਾ ਬੰਗਿਆਂ ਤੋਂ ਸੀ ਸ਼ਾਇਦ, ਉਹ ਕਹਿੰਦਾ ਜੀ ਤੁਹਾਡੇ ਮਗਰ ਮੈਂ ਬੰਦੇ ਘੱਲੇ, ਇੱਕ ਬੰਦਾ ਘੱਲਿਆ ਵੀ ਦੇਖਿਆ, ਉਹ ਉੱਥੇ ਬੰਦਾ ਕੌਣ ਆ? ਉਹ ਦਾਰਾ ਸਿੰਘ ਉੱਥੇ ਕੀ ਕਰਦਾ ਫਿਰਦਾ? ਅੱਛਾ, ਮੈਂ ਕਿਹਾ ਦਾਰਾ ਸਿੰਘ, ਮੈਂ ਕਿਹਾ ਤੇਰਾ ਦਹਾਈ ਮੰਨੀ ਖੜਾ, ਮੈਂ ਦਾਰਾ ਸਿੰਘ। ਕਹਿੰਦਾ ਤੁਸੀਂ ਵੱਡੀ, ਕਹਿੰਦਾ ਅਚਾਨਕ ਉਹਨੇ ਹੋਰ ਬੰਦੇ ਕੰਮ ਕਰਦੇ ਸੱਦ ਲਏ, ਅਤੇ ਆਦਮੀ ਕਹਿੰਦੇ ਯਾਰ ਦੇਖੋ ਦਾਰਾ ਸਿੰਘ ਲੱਗਦਾ, ਸਾਰੇ ਕਹਿੰਦੇ ਦਾਰਾ ਸਿੰਘ ਲੱਗਦਾ। ਹਾਂਜੀ, ਉਹ ਕਹਿੰਦਾ ਮੰਨਣ ਨਾ, ਕਹਿੰਦੇ ਦਾਰਾ ਸਿੰਘ ਲੱਗਦਾ। ਫਿਰ ਉਹ ਕਹਿੰਦਾ ਵੀ ਹਾਂ ਤਾਂ ਚਲੋ ਠੀਕ ਆ, ਕਹਿੰਦਾ ਮੈਂ ਦਾਰਾ ਸਿੰਘ ਤੈਨੂੰ ਜੀਵਨ ਦੀ ਬੁੱਕ ਦੇਣੀ ਆ। ਅੱਛਾ, ਉਹ ਬੁੱਕ ਮੈਂ ਤੁਹਾਨੂੰ ਪ੍ਰੋਮਿਸ ਕੀਤੀ, ਲੱਭੀ ਦੀ ਮੈਨੂੰ, ਲੱਭੀ ਤੁਹਾਨੂੰ ਦੇਣੀ ਜ਼ਰੂਰ। ਅੱਛਾ, ਉਹ ਕਹਿੰਦਾ ਜੀ 2 ਬੁੱਕਾਂ ਲੈ ਆਇਆ ਹੁਣ, ਕਹਿੰਦਾ ਇੱਕ ਤਾਂ ਤੁਸੀਂ ਸਾਨ ਕਰ ਦਿਓ, ਇੱਕ ਤੇ ਮੈਂ ਤੁਹਾਨੂੰ ਸਾਨ ਕਰ ਦੂੰਗਾ। ਵਾਹ ਜੀ ਵਾਹ, ਦੇਖ ਲਓ ਨਾ, ਕੀ ਬਾਤ ਹੈ। ਇਹ ਕੁਦਰਤੀ ਗੱਲ ਹੁੰਦੀ ਆ। ਹਾਂਜੀ, ਪਰ ਮੈਨੂੰ ਨਹੀਂ ਲੱਗਦਾ ਮੈਂ ਦਾਰਾ ਸਿੰਘ ਵਰਗਾ, ਮੈਂ ਤੁਸੀਂ ਕਹਤਾ ਪਰ ਸਾਨੂੰ ਨਹੀਂ ਕਿਸੇ ਨੂੰ ਵੀ ਕਦੀ ਲੱਗਿਆ, ਲੋਕੀ ਬਹੁਤ ਕਹਿੰਦੇ ਆ। ਅੱਛਾ ਜੀ, ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ ਨਾ। ਏਦਾਂ ਹੀ ਇਹ ਵੀ ਲੱਗ ਰਿਹਾ ਹੋ ਸਕਦਾ। ਵੈਸੇ ਵੀ ਤੁਹਾਨੂੰ ਵੈਸੇ ਹੀ ਉਹਦਾ ਹੋਣਾ, ਲੈ ਮੇਰੇ ਸਾਰੇ ਘਰ ਵਾਲੇ ਨੂੰ ਦਾਰਾ ਸਿੰਘ ਦਾ, ਮੈਂ ਵੈਸੇ ਹੀ ਕਹਿੰਦਾ ਤੂੰ ਨਹੀਂ ਲੱਗਦਾ, ਨਹੀਂ ਲੱਗਦਾ ਨਹੀਂ ਹੈਗਾ, ਤੂੰ ਕਿਤੇ ਹਵਾ ਹੀ ਨਾ ਲੈ ਜਾਵੇ। ਇਹ ਵੀ ਰੀਜ਼ਨ ਹੋ ਸਕਦਾ ਹੈ। ਨਹੀਂ ਇਹ ਤਾਂ ਰੀਜ਼ਨ ਨਹੀਂ ਹੈ, ਇਹ ਤਾਂ ਕਦੀ ਸੋਚਿਆ ਵੀ ਨਹੀਂ। ਇਹ ਸਾਨੂੰ ਪਤਾ ਵੀ ਸਾਡੇ ਘਰ ਵਾਲੇ ਜਿਹੜੇ ਆ ਨਾ, ਇਹ ਕਿਸੇ ਦੇ ਲਿਜਾਣ ਵਾਲੇ ਨਹੀਂ ਹੈ। ਲਿਜਾਣ ਵਾਲੇ ਹੈ ਨਹੀਂ, ਤੁਹਾਡੇ ਲਈ ਉਹ ਬਣੇ ਸੀ। ਇਹ ਸਾਡੇ ਲਈ ਬਣੇ ਹੋਏ ਆ, ਸਾਡੇ ਲਈ ਬਣੇ ਹੋਏ, ਸਾਡੀ ਖੁਸ਼ਕਿਸਮਤੀ ਹੈ। ਇਹਨਾਂ ਨੂੰ ਅਲਕੋਹਲ ਦਾ ਕਿਸੇ ਨੂੰ ਵੀ ਆ, ਤਿੰਨਾਂ ਭਰਾਵਾਂ ਨੂੰ ਨਾ। ਸਾਡੇ ਅਸੀਂ ਲੱਕੀ ਆ, ਸਾਡੇ ਦੋਨੋਂ ਮੁੰਡੇ, ਇੱਕ ਇਹਨਾਂ ਦਾ ਇੱਕ ਸਾਡਾ। ਅੱਛਾ, ਉਹ ਵੀ ਨਹੀਂ। ਤੁਹਾਡੇ ਕਿੰਨੇ ਬੱਚੇ ਨੇ? ਸਾਡੇ 3 ਬੱਚੇ ਆ, ਤੇ ਵੱਡੀ ਗੁੱਡੀ ਬ੍ਰਿਸਬਨ ਕਰਦੀ ਕੰਮ, ਉਹ ਹੈਗੀ ਆ ਆਪਣੇ ਜੌਨ ਡੀਰ ਦੇ ਮਾਰਕੀਟਿੰਗ ਐਗਜ਼ੀਕਟਿਵ, ਤੇ ਉਦੋਂ ਗਬਲੀ ਗੁੱਡੀ ਉਹ ਵਿਆਹੀ ਆ, ਉਹਦੇ 2 ਬੱਚੇ ਆ, ਉਹ ਹੈਗੀ ਆ ਸਲਿਸਟਰ ਲੋਅਰ। ਅੱਛਾ ਜੀ, ਤੇ ਛੋਟਾ ਕਾਕਾ ਜਿਹੜਾ ਉਹ IT ਬ੍ਰਿਸਬਨ ਕੰਮ ਕਰਦਾ। ਅੱਛਾ ਜੀ, ਹਾਂ, IT ਕੰਪਨੀ ਦਾ। ਤੇ ਇਹਨਾਂ ਦੇ ਵੀ ਦੱਸਣਾ ਕਿ ਮੈਨੂੰ ਪ੍ਰੈਡ ਹੋਣਾ ਜਦੋਂ ਇਹਨਾਂ ਦੇ ਬੱਚੇ ਦੀ ਗੱਲ ਕਰਦਾ। ਸਹੀ ਗੱਲ ਹੈ ਜੀ, ਬਿਲਕੁਲ। ਕਿ ਇਹਨਾਂ ਦੇ ਬੱਚੇ, ਵੱਡੀ ਗੁੱਡੀ ਆ ਵੀ ਲੋਅਰ ਆ ਬ੍ਰਿਸਬਨ, she knows that alone, she look after baby now, she married to a doctor, and their son, he's a very educated guy, all our kid went to Bond University privately, and he's worked with us. Oh, very nice. ਬੱਚੇ ਤੁਹਾਡੇ ਸੈਟਲ ਨੇ ਪੂਰੇ, ਹਨਾ? ਵਿਆਹ ਹੋ ਗਿਆ? ਨਾ, ਇੱਕ ਬੇਟੀ ਵਿਆਹੀ ਆ। ਵੱਡੀ ਇੱਕੋ ਗਬਲੀ ਵਿਆਹੀ ਹੈ, ਵੱਡੀ ਗੁੱਡੀ ਦੇ ਵਿਆਹ ਨਹੀਂ ਕਰਾਇਆ, ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ ਜੇ। ਅੱਜ ਇੱਕ ਦਿਨ ਕਰਾਉਣਾ ਨਹੀਂ ਉਹਨੇ, ਤੇ ਮੁੰਡਾ ਤਾੜ ਵਜਿਆ ਆਕੇ ਸਾਡੀ ਕੋਈ ਉਹ ਸ਼ਕੀਨ ਬਹੁਤ ਆ। ਨਹੀਂ, ਮੁੰਡਾ ਸ਼ਕੀਨ ਬਹੁਤ ਆ ਸਾਡਾ, ਹਨਾ? ਕਦੇ ਮਿਲੂਗੀ ਤਾਂ ਚਲੋ ਠੀਕ ਹੈ, ਪਰ ਨਹੀਂ, ਬਹੁਤ ਵਧੀਆ ਬੱਚੇ। ਕਦੇ ਕੋਈ ਅਲੰਬਾ ਨਹੀਂ, ਕਦੇ ਕੋਈ ਕਿਸੇ ਗਲਤ ਕੰਮ 'ਚ ਨਹੀਂ। ਸਭ ਤੋਂ ਵੱਡੀ ਚੀਜ਼ ਇਹੀ ਹੁੰਦੀ ਬੱਚਿਆਂ ਦੀ, ਵੀ ਆਪਣਾ ਕੰਮ ਕਰਨ ਤਾਂ ਇੰਡੀਪੈਂਡੈਂਟ ਹੋ ਜਾਣਾ। ਇਸ ਕੰਟਰੀ 'ਚ ਤਾਂ ਵੱਡੀ ਚੀਜ਼ ਇਹ ਜੀ ਜੀ ਜੀ, ਸਭ ਤੋਂ ਵਧੀਆ ਆਪਾਂ ਜਿਹੜੀ ਚੀਜ਼ ਸੋਚਦੇ ਹਾਂ। ਹਾਂਜੀ, ਬਾਕੀ ਜਿਹੜੀਆਂ ਚੀਜ਼ਾਂ ਉਹ ਬਾਅਦ 'ਚ। ਇਹ ਫਰੈਂਡਲੀ ਵਿਦਿਆਨਿਕ ਮਿਲੀ ਪਾਲਦੇ ਬੱਚਿਆਂ ਨਾਲ, ਸਾਰਿਆਂ ਨਾਲ ਕੋਲ ਬਹੁਤ। ਪਰ ਅਸੀਂ ਕਦੀ ਕਿਹਾ ਵੀ ਹੈ ਨਹੀਂ ਬੱਚਿਆਂ ਨੂੰ ਵੀ ਤੁਸੀਂ ਵਿਆਹ ਕਰਾਓ, ਘਰ ਬਸਾਓ, ਕਹਿ ਵੀ ਨਹੀਂ ਸਕਦੇ ਆਪਾਂ ਫੋਰਸ। ਅਸੀਂ ਕਿਹਾ ਸੀ ਤੁਹਾਡੀ ਤਾਂ ਸੋਚ ਹੀ ਬੜੀ ਸੋਹਣੀ ਹੈ। ਨਹੀਂ ਤਾਂ ਲੋਕੀ ਬਾਹਰੋਂ ਜਿਹੜੇ ਇੰਡੀਆ ਤੋਂ ਆਉਂਦੇ ਆ ਨਾ, ਉਹਨਾਂ ਦੀ ਸੋਚ ਉੱਥੇ ਹੀ ਰਹਿੰਦੀ ਹੈ ਨਾ। ਮੈਨੂੰ ਬਹੁਤ ਲੋਕੀ ਕਹਿੰਦੇ ਮੁੰਡਾ ਵਿਆਹ ਲਾ ਨਾ ਲਾਇਆ, ਮੈਂ ਕਹਿੰਦੀ ਹੁੰਦੀ ਮੈਂ ਕਿਹੜੀਆਂ ਉਹਦੀਆਂ ਪੱਕੀਆਂ ਖਾਣੀਆਂ ਆ, ਮੁੰਡਾ ਕਿਤੇ ਬੈਠਾ, ਮੈਂ ਕਿਤੇ ਬੈਠੀ ਆ। ਸੱਚੀ ਗੱਲ ਆ, ਤਾਂ ਆਪਣੇ ਲਈ ਕਰਾਉਣਾ ਹੈ, ਕਰਾਏ ਜਾਂ ਨਾ ਇਹ ਬਾਹਰਲੇ ਮੁਲਕਾਂ ਦੀ ਗੱਲ ਨਹੀਂ, ਹੁਣ ਤਾਂ ਇੰਡੀਆ 'ਚ ਵੀ ਇਹੀ ਸਿਸਟਮ ਬਣ ਗਿਆ ਜੀ, ਹਨਾ? ਹੁਣ ਗਾ ਤੋਂ ਬੱਚੇ ਕਰਕੇ ਪੜ੍ਹੀ ਜਾਂਦੇ ਆ, ਤੁਹਾਨੂੰ ਅੱਗਾ ਆਪ ਹੀ ਤੋਰਨਾ ਪੈਂਦਾ ਆਪਣਾ। ਮੈਂ ਤੁਹਾਨੂੰ ਕਿਹਾ ਕਿ ਗੋਰੀ ਨਾ ਕਰਾ ਲਾ, ਕਾਲੀ ਨਾ ਕਰਾ ਲਾ, ਸਾਨੂੰ ਤਾਂ ਕੋਈ ਫਰਕ ਨਹੀਂ, ਕਹਿੰਦੇ ਕਿਸੇ ਨੇ ਕਰਾ ਸਾਡੀ ਬੇਟੀ ਨੇ ਇੱਥੇ ਦਾ ਆਸਟ੍ਰੇਲੀਆ ਨੇ ਮੁੰਡਾ ਜਿਹਨੇ ਕਰਵਾਇਆ ਬੜੇ ਖੁਸ਼ ਆ ਅਸੀਂ। ਸਭ ਤੋਂ ਵਧੀਆ। I like to think that he's the nicest guy I ever met, that Dr. guy. He's an Australian guy. He's a so nice guy. ਮੇਬੀ ਸਮਟਾਈਮ ਤੁਸੀਂ ਸੋਲਮੇਟ ਨਾਲ ਮਿਲਦੇ ਹੋ, ਹਨਾ? ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਹੀ ਹੋ। ਤਾਂ ਨਾਲੇ ਤੁਸੀਂ ਜਿਸ ਕੰਟਰੀ ਵਿੱਚ ਰਹਿਣਾ ਨਾ, ਉੱਥੇ ਵਿੱਚ ਕੁਝ ਨਾ ਕੁਝ ਤਾਂ ਹੋਣਾ। ਹਾਂਜੀ, ਮਿਕਸ ਮੈਚ ਕਲਚਰ ਹੋ ਹੀ ਜਾਂਦਾ ਹੈ। ਅੱਛਾ ਜੀ, ਇੱਕ ਬੰਦਾ ਬਹੁਤ ਪੁਰਾਣੀ ਗੱਲ ਦੱਸਦਾ। ਸਾਡੇ ਡੈਡ ਨੇ ਸਾਨੂੰ ਦੱਸੀ ਕਿ ਬਾਬੇ ਸਾਡੇ ਦਾ, ਮੈਨੂੰ ਮਾੜੀ ਚੱਲ ਕੇ ਪਤਾ ਨਹੀਂਗਾ। ਜਦੋਂ ਬਾਬੇ ਹੁਣ ਇੱਥੇ ਹੈ ਨਾ, ਦੇ ਵੈਰੀ ਲਾਈਕ ਇੱਕ ਉਹ
ਜਾਨੀ ਕੱਟੜ ਜਿਹਾ ਲੋਕ ਸੀ, ਗੋਰਿਆਂ ਦਾ ਹੱਥਾਂ ਲੈ ਕੇ ਕਦੇ ਖਾਂਦੇ ਵੀ ਨਹੀਂ ਸੀਗੇ, ਵੀ ਮੈਨੂੰ ਪਤਾ ਦੱਸਾਂ। ਅੱਛਾ। ਹਾਂ ਉਹ ਜਿੰਨੇ ਚਿਰ ਰਹਿੰਦੇ ਆਪਣਾ ਆਪ ਹੀ ਕੁੱਕ ਕਰਕੇ ਖਾਂਦੇ ਸੀਗੇ, ਆਪ ਹੀ ਲਿਆਉਣਾ ਵਟਾ ਵਗੈਰਾ ਜੋ ਲਿਆ ਕੇ ਆਪ ਕੁੱਕ ਕਰਨਾ। ਤੇ ਪਹਿਲਾਂ ਬਹੁਤ ਥੋੜਾ ਚਿਰ ਗੋਰਿਆਂ ਦੇ ਫਾਰਮ 'ਚ ਕੰਮ ਕੀਤਾ, ਇੱਕ ਬਹੁਤ ਥੋੜਾ ਚਿਰ। ਜਦੋਂ ਥੋੜੇ ਜਿਹੇ ਪੈਸੇ ਹੋ ਗਏ ਫਿਰ ਉਹਨੇ ਇੱਕ ਹੋਸ ਤੇ ਕਾਰਟ ਪਿੱਛੇ ਲੈ ਲਿਆ ਤੇ ਉਹ ਗਰੋਸਰੀ ਵਗੈਰਾ, ਡਰੇਪਰੀ ਵਗੈਰਾ ਸਭ ਛੋਟੇ ਛੋਟੇ ਸ਼ਹਿਰਾਂ ਵਿੱਚ ਜਾ ਕੇ ਵੇਚ ਦਿੰਦੇ ਸੀ। ਓ ਵਾਓ, ਅੱਛਾ। ਤੇ ਫਿਰ ਉਸ ਤੋਂ ਆਉਣ ਤੋਂ ਪਹਿਲਾਂ ਦੀ ਗੱਲ ਹੈ ਕਿ ਡੈਡ ਨੇ ਮੈਨੂੰ ਦੱਸੀ ਸੀਗੀ, ਐਡਰਟਨ ਟੇਬਲਨ ਕੇਸੇ ਲਾਗੇ ਉੱਥੇ ਕਿਤੇ ਥਾਂ ਲੈ ਕੇ ਮੱਕੀ ਬੀਜੀ ਥੋੜਾ ਚਿਰ ਉਹਨੇ। ਅੱਛਾ ਜੀ। ਹਾਂ ਉਹ ਬੀਜ ਕੇ ਤੇ ਫਿਰ ਬਾਅਦ 'ਚ ਇੱਥੇ ਆ ਕੇ ਉਹਨੇ ਹੋਸ ਕਾਟ ਲਿਆ ਫਿਰ। ਆਓ, ਅੱਛਾ ਜੀ। ਤੇ ਫਿਰ ਜਾਤੇ ਉਹਦੇ ਮੁੰਡੇ ਆਪਣੇ ਸਾਨੂੰ ਗੱਲ ਹੈ ਦੋ ਜਣੇ, ਤੇ ਫਿਰ ਉਹਨੇ ਆਪਣੇ ਟਰੱਕ ਲੈ ਲਏ, 2 ਟਰੱਕ ਹੁੰਦੇ ਸੀ ਉਹਨਾਂ ਕੋਲ। ਓਕੇ ਜੀ। ਹਾਂ ਦੱਸਿਆ ਮੈਂ ਥੋੜੀ ਜਿਹੀ ਸਟੋਰੀ ਹੋਰ ਪਰ ਲੈ ਕੇ ਜਾਣਾ, ਸਾਡੀ ਫੈਮਿਲੀ ਦੀ ਹੋਰ ਦੱਸਦਾ ਇੱਕ ਗੱਲ। ਹਾਂਜੀ। ਇਹ ਦੋਨੋਂ ਭਰਾ ਇੱਥੇ ਸੀ ਨਾ ਜਿਹੜੇ, ਮੇਰਾ ਡੈਡੀ ਤੋਂ ਛੋਟਾ। ਤੇ ਜਦੋਂ ਵਾਪਸ ਗਏ ਤੇ ਬਾਬੇ ਨੇ ਵਾਪਸ ਜਾਣਾ ਸੀ, ਕਹਿੰਦਾ ਤੁਸੀਂ ਚਲੋ ਵਾਪਸ। ਮੈਂ ਕਹਿੰਦਾ ਵੱਡਾ ਤਾਂ ਹਲ ਕਹਿੰਦਾ ਮੈਂ ਚਲੋ ਮੈਂ ਚੱਲ ਜਾਂਦਾ। ਜੋ ਛੋਟਾ ਸੀਗਾ ਉਹ ਕਹਿੰਦਾ ਮੈਂ ਨਹੀਂ ਜਾਣਾ। ਅੱਛਾ। ਭਾਵੇਂ ਵਿਆਹ ਹੋਇਆ ਸੀ ਉਹਦਾ ਉੱਥੇ, ਵਿਆਹ ਉਹਦਾ ਹੋਇਆ ਸੀ ਪਰ ਕਹਿੰਦਾ ਮੈਂ ਜਾਣਾ ਨਹੀਂ। ਮੈਂ ਜਾਣਾ ਨਹੀਂ, ਓਕੇ। ਕਹਿੰਦਾ ਮੈਂ ਤਾਂ ਇੱਥੇ ਰਹਿਣਾ, ਗੋਰੀ ਨਾਲ ਵਿਆਹ ਕਰਾਉਣਾ, ਗੋਰੀ ਨਾਲ ਵਿਆਹ ਕਰਾਉਣਾ ਕਹਿੰਦਾ। ਅੱਛਾ। ਬਾਬਾ ਗੁੱਸੇ ਹੋ ਗਿਆ, ਉਹਨੇ ਕਹਤਾ ਤੂੰ ਮੇਰਾ ਸਨ ਨਹੀਂਗਾ। ਸਹੀ ਗੱਲ ਹੈ ਨਾ। ਤੇ ਬਾਬਾ ਵਾਪਸ ਚਲੇ ਗਿਆ, ਫਿਰ ਮੇਰਾ ਡੈਡੀ ਵਾਪਸ ਚਲੇ ਗਿਆ ਤੇ ਸਾਡਾ ਜਨਮ ਹੋਇਆ ਉਦੋਂ। ਅੱਛਾ। ਤੇ ਜਦੋਂ ਬਾਬਾ ਵਾਪਸ ਗਿਆ ਤੇ ਜਿਹੜੀ ਕੁੜੀ ਸੀਗੀ, ਤੇ ਉਹ ਕੁੜੀ ਦੀ ਇੱਕ ਹੋਰ ਗੱਲ ਸੀ ਤੇ ਮੈਂ ਵੀ ਤੁਹਾਨੂੰ ਦੱਸਦਾ ਮਾੜੀ ਜੀ। ਤੇ ਜਿਹੜੀ ਮੇਰੀ ਮਾਦਰ ਸੀਗੀ ਤੇ ਉਹ ਜਿਹੜੀ ਕੁੜੀ ਸੀਗੀ ਸਾਡੀ ਚਾਚੀ ਜਿਹੜਾ ਸੀ, ਜੀ ਉਹਦਾ ਦੂਰੋਂ ਰਿਸ਼ਤੇਦਾਰੀ ਸੀ ਉਹ ਵੀ ਇੱਕ ਦਿਨ। ਓਕੇ ਓਕੇ। ਤੇ ਬਾਬਾ ਆਪਣੀ ਹੱਦ ਤੱਕ ਸਮਝਦਾ ਸੀਗਾ ਵੀ ਮੈਂ ਉਹ ਕੁੜੀ ਲੈ ਕੇ ਆਉਣੀ ਆ। ਉਹ ਜਿਹੜਾ ਛੋਟਾ ਅੱਖ ਤੇ ਲੈ ਗਏ ਹਨਾ। ਤੇ ਜਿਹੜਾ ਸਾਡਾ ਛੋਟਾ ਚਾਚਾ ਸੀ ਦੋਵਾਂ ਤੋਂ ਉਦੋਂ ਛੋਟਾ, ਉਹਦੇ ਫਿਰ ਘਰ ਲੈ ਆਂਦੀ ਉਹ ਉੱਥੇ। ਤੇ ਇਹ ਨਹੀਂ ਗਿਆ, ਇੱਥੇ ਸੀਗਾ, ਇਹ ਇੱਥੇ ਫਿਰ ਗੋਰੀ ਨੇ ਵਿਆਹ ਕਰਾ ਲਿਆ। ਅੱਛਾ ਅੱਛਾ। ਅੱਛਾ ਇਹਦੀ ਗਾਂ ਮਾੜੀ ਦੱਸਦਾ ਤੁਹਾਨੂੰ ਫਿਰ ਗਾਂ। ਇਹ ਗੋਰੀ ਨੇ ਵਿਆਹ ਕਰਕੇ ਉਹਦੇ 3 ਮੁੰਡੇ ਹੋਏ। ਅੱਛਾ। 10 ਮੁੰਡੇ ਹੋਏ। It was a big business. He was a very big business in Ahmedabad. ਜਦ 3 ਮੁੰਡੇ ਹੋਏ ਤੇ ਉਹਦੀ ਫਿਰ 1953 ਦੇ ਵਿੱਚ ਉਹਦੀ ਕਾਰ ਐਕਸੀਡੈਂਟ 'ਚ ਸਾਡੇ ਚਾਚੇ ਦੀ ਮੌਤ ਹੋ ਗਈ। ਓਹੋ। ਤੇ ਜਿਹੜੀ ਗੋਰੀ ਸੀਗੀ ਉਹ 3 ਮੁੰਡੇ ਫਿਰ ਉਹਨੇ ਆਪ ਪਾਲੇ। ਅੱਛਾ। ਉਹਨੇ ਦੂਆ ਵਿਆਹ ਨਹੀਂ ਕਰਾਇਆ। ਗੋਰੀ ਵੀ ਫਿਰ ਕਮਿਟਡ ਹੋ ਗਈ ਹੈ। ਅੱਛਾ। ਉਹਨੇ ਦੂਆ ਵਿਆਹ ਨਹੀਂ ਕਰਾਇਆ ਤੇ ਮੈਨੂੰ ਹੁਣ ਸ਼ਾਇਦ ਮਰ ਗਿਆ, ਅਸੀਂ ਦੇਖੀ ਨਹੀਂ ਕਦੀ ਜੱਚਿਆ ਹੋਇਆ। ਤੇ ਮੁੰਡੇ ਸਾਨੂੰ 2 ਮਿਲ ਕੇ 2 ਮੈਨੂੰ ਮਿਲੇ ਆ ਤੇ ਇੱਕ ਮੁੰਡੇ ਇੰਡੀਆ ਵਿੱਚ ਜਾ ਕੇ ਘਰ ਜਾ ਕੇ ਸਿਰਫ ਫਿਰ ਤੁਰੀ ਵਾਸਤੇ। ਓਕੇ। ਤੇ ਬਾਕੀ ਹੋਰ ਇੱਕ ਬੰਦਾ ਨਹੀਂ ਦੇਖਿਆ ਸੀ। ਅੱਛਾ। ਤੇ ਇਹ ਸਾਡੀ ਸਟੋਰੀ ਹੈ ਤੇ ਉਸ ਪਾਸੇ ਦੀ ਆ। ਓ ਓਕੇ। ਪਰ ਬਾਬਾ ਜੀ ਬੜੇ ਅਸੂਲਾਂ ਵਾਲੇ ਸੀ ਹਨਾ ਸ਼ੁਰੂ ਤੋਂ। ਸਾਰੇ ਲੋਕ ਉਹਨਾਂ ਦਿਨਾਂ ਵਿੱਚ ਲੋਕਾਂ ਦੀ ਫੈਮਿਲੀ ਤੇ ਅੱਗੇ ਚੱਲੀ ਜਾਂਦੀ ਹੈ ਰੀਤ ਬਣਦੀ। ਦੇਖ ਲਓ ਹਨਾ, ਬਹੁਤ ਅਸੂਲ ਪੱਕੇ ਆ ਇਹਨਾਂ ਦਿਨਾਂ ਨੇ। ਮੈਂ ਕਹਿੰਦੀ ਨੇ ਟਰੱਕ ਵੀ ਚਲਾਇਆ ਉਹ ਵੀ ਜਿੱਦਾਂ ਆਫਿਸ ਜੌਬ ਹੁੰਦੀ ਨਾ ਕਿਸੇ ਦੀ, ਉਸ ਤਰੀਕੇ ਨਾਲ ਚਲਾਇਆ ਵੀ ਜਿਹੜਾ ਰਾਤ ਨੂੰ ਆ ਤੁਸੀਂ ਬਰਸ਼ ਕੀਤੇ ਤੋਂ ਬਿਨਾਂ, ਨਾਤੇ ਤੋਂ ਬਿਨਾਂ ਬੈੱਡ 'ਚ ਨਹੀਂ ਵੜਨਾ, ਇਸ ਟਾਈਮ ਤੇ ਉੱਠ ਕੇ ਇਦਾਂ ਕੰਮ ਆਪਣੇ ਕਰਨੇ ਆ। ਉਸ ਹਿਸਾਬ ਨਾਲ ਇੰਨੇ ਵਧੀਆ ਤਰੀਕੇ ਨਾਲ ਕੰਮ, ਹਰੇਕ ਹੀ ਕੰਮ ਇੰਨਾ ਵਧੀਆ ਤਰੀਕੇ ਨਾਲ ਕੀਤਾ ਨਾ। ਮੈਨੂੰ ਤਾਂ ਲੱਗਦਾ ਵੀ ਤਰੀਕਾ ਹੀ ਉਹੀ ਚੀਜ਼ ਜ਼ਿੰਦਗੀ 'ਚ ਇਹ ਸਭ ਤੋਂ ਵਧੀਆ ਤੁਹਾਨੂੰ ਲੈ ਕੇ ਵੀ ਉਹੀ ਜਾਂਦੀ ਅੱਗੇ ਨਾ। ਜੀ ਜੀ। ਕਈ ਚੀਜ਼ਾਂ ਆਪਾਂ ਨੂੰ ਵਿਰਾਸਤ ਤੋਂ ਮਿਲਦੀਆਂ ਨਾ, ਹੈਰੀਡਿਟਰੀ ਜਿਹਨੂੰ ਆਪਾਂ ਕਹਿ ਦਿੰਦੇ ਆ। ਇਸੇ ਕਰਕੇ treat people ਨਾ ਪਹਿਲਾਂ ਹਨੇ ਕੰਟਰੀ ਦੀ ਪਹਿਲਾਂ look after ਕਰੋ। look after your country, ਫਿਰ ਆਪੇ ਸਾਰਾ ਕੁਝ ਠੀਕ ਹੋ ਜਾਂਦਾ ਕੰਮ ਹੈ ਨਾ। ਸਹੀ ਗੱਲ ਅਸੀਂ ਹੈ। ਆਪਣਾ ਸੋਚੀ ਜਾਵੇ ਉਹ ਨਾ ਗੁੱਡਿਆ ਪਿਆ ਨਾ। ਕਿਉਂਕਿ ਜਿਹੜੇ ਮੁਲਕਾਂ ਦੇ ਵਿੱਚ ਅਸੀਂ ਆਏ ਆ, ਮਿਹਨਤ ਮੁਸ਼ੱਕਤ ਕਰ ਜਿਹੜਾ ਉਹ ਦੇਸ਼ ਸਾਨੂੰ ਖਾਣ ਨੂੰ ਦੇ ਰਿਹਾ ਉਹਦੇ ਲਈ ਪਹਿਲਾਂ ਸੋਚਣਾ ਜਿਹੜਾ ਕੋਈ ਰੋਟੀ ਖਾਂਦਾ ਉਹੀ ਲੋਕ ਆਖਦੇ। ਹੁਣ ਆਪਣੇ ਕਹਿੰਦੇ ਨੇ ਇੰਡੀਆ ਫਲਾਣਾ ਹੁੰਦਾ ਫਲਾਣਾ ਹੁੰਦਾ, ਪਹਿਲਾਂ ਲੋਇਲਟੀ ਟੂ ਯਰ ਕੰਟਰੀ ਤੇ ਲੋਕ ਆਫਟਰ ਕਰਦੇ। ਜੀ ਜੀ ਜੀ। ਜੇ ਤੇ ਰੋਟੀ ਖਵਾਉਣੀ ਆ, ਪੈਨਸ਼ਨ ਦੇਣੀ ਤੈਨੂੰ ਮਗਰੋਂ, ਹੈਨਾ, ਦੈਟਸ ਵਨ ਯੂ ਆਰ ਬੀ ਲੋਇਲ ਟੂ। ਹਾਂਜੀ, ਇਸੇ ਕਰਕੇ ਸਾਨੂੰ ਇੱਥੇ ਇਕੱਲਾਪਨ ਮਹਿਸੂਸ ਨਹੀਂ ਹੋਇਆ ਆ ਕੇ ਫੈਮਿਲੀ ਦੇ ਵਿੱਚ, ਕਿਉਂਕਿ ਸਾਰੀ ਫੈਮਿਲੀ ਨੇ ਇਹਨਾਂ ਨੇ ਰਾਤ ਨੂੰ ਇਕੱਠਿਆਂ ਨੇ ਲੰਚ ਵੀ ਤੇ ਡਿਨਰ ਵੀ ਇਕੱਠਿਆਂ ਨੇ ਬੈਠ ਕੇ ਕਰਨਾ। ਇਹਨਾਂ ਨੂੰ ਕਿਸੇ ਨੂੰ ਆਦਤ ਨਹੀਂ ਸੀ ਕਿਸੇ ਨੇ ਪੱਬ ਜਾਣਾ, ਕਲੱਬ ਜਾਣਾ। ਅੱਛਾ ਜੀ। ਹਮੇਸ਼ਾ ਇਹ ਨਹੀਂ ਆਪਣਾ ਸਾਰਾ ਟਾਈਮ ਫੈਮਿਲੀ ਨੂੰ ਦੇਣਾ, ਬੱਚਿਆਂ ਦੇ ਨਾਲ, ਸਾਡੇ ਨਾਲ ਅੱਛਾ ਜੀ। ਘਰ ਰਹਿਣਾ। ਇਸ ਕਰਕੇ ਸਾਨੂੰ ਕੁਝ ਪਤਾ ਹੀ ਨਹੀਂ ਲੱਗਾ ਵੀ ਕਿੱਥੇ ਇੰਨੀ ਲਾਈਫ ਨਿਕਲ ਗਈ। ਹਾਂਜੀ ਹਾਂਜੀ। ਇਹਨਾਂ ਦੇ ਡੈਡੀ ਆਏ 1 ਸਾਲ ਇਹਨਾਂ ਦੇ ਆਏ ਇੱਥੇ, ਉਹਦੀ ਨੋਟ ਇਨ ਆਈਟੀ ਵਿੱਚ ਅਰਲੀ ਆਈਟੀ ਚ ਆਏ। ਅੱਛਾ ਅੱਛਾ ਜੀ। ਮੈਂ ਆਇਆ ਸਿਨੀ ਤੋਂ ਟ੍ਰਿਪ ਲਾ ਕੇ, ਹੈਨਾ, ਮੈਂ ਇੱਥੇ 8 ਵਜੇ ਪਹੁੰਚਿਆ, ਟਰੱਕ ਖੜਾ ਕੀਤਾ। ਅੱਛਾ ਜੀ। ਮੈਂ ਕਿਹਾ ਮੈਂ ਥੱਕਿਆ, ਮੈਂ ਨਹੀਂ ਜਾਣਾ ਹੁਣ। ਮੈਂ ਕਿਹਾ ਵੱਡੇ ਭਾਈ ਤੂੰ ਚੱਲ ਜਾ ਹੁਣ। ਅੱਛਾ। ਉਹ ਇਹ ਚੁੱਪ ਕਰਕੇ ਟਰੱਕ ਬਹਿ ਕੇ ਚੱਲ ਗਿਆ ਬੇਸਮੈਂਟ ਨੂੰ। ਅੱਛਾ। ਡੈਡੀ ਆ ਕੇ ਮੈਨੂੰ ਕਹੇ
ਕਹਿੰਦੇ ਇੰਡੀਆ ਦੇ ਭਰਾ ਲੜਦੇ ਹੁੰਦੇ ਤੂੰ ਕੰਮ ਕਰ ਮੈਂ ਕੰਮ ਕਰਨਾ ਨਹੀਂ ਕਰਨਾ ਹਨਾ ਤੇ ਤੁਸੀਂ ਚੁੱਪ ਕਰ ਰਿਹਾ ਦੂਜਾ ਚੱਲ ਗਿਆ ਉਹਦੇ ਨਾਲ ਜਾਂਦੇ ਕੰਮ ਕੰਮ ਦੌੜ ਜਾਂਦੇ ਤੁਸੀਂ ਇਹ ਤਾਂ ਕਹਿੰਦੇ ਤੁਹਾਡੀ ਲੜਾਈ ਹੁੰਦੀ ਹੈ ਨਹੀਂ ਤੂੰ ਸਾਹ ਲਾ ਲੈ ਮੈਂ ਜਾਂਦਾ ਹੁਣ ਤੁਸੀਂ ਕਹਿੰਦੇ ਕੰਮ ਤੋਂ ਲੜਦੇ ਆ ਰਾਮ ਲక్ష్మణ ਦੀ ਜੋੜੀ ਹੈ ਫਿਰ ਤਾਂ ਉਹ ਕਹਿੰਦਾ ਇੰਡੀਆ ਦੇ ਲੜਦੇ ਮੈਂ ਨਹੀਂ ਕਰਨਾ ਕੰਮ ਮੈਂ ਨਹੀਂ ਕਰਨਾ ਨਾ ਇਹ ਲੜਦੇ ਮੈਂ ਕਰਨਾ ਇਮਾਨਦਾਰੀ ਉਹਦਾ ਵੀ ਇਮਾਨਦਾਰੀ ਇਹੀ ਸਕਸੈਸ ਆ ਸਾਡੀ ਇੰਨੀ ਇਮਾਨਦਾਰੀ ਇੰਨੀ ਇੱਕ ਦੂਜੇ ਦੇ ਲਈ ਜਿੱਦਾਂ ਪੂਰੀ ਸਚਾਈ ਅੰਦਰੋਂ ਮੈਂ ਕਹਿੰਦੀ ਨਹੀਂ ਮੇਰੀ ਜ਼ਿੰਦਗੀ ਜਿੰਨੀ ਮੈਂ ਹਰੇਕ ਬੰਦੇ ਨੂੰ ਇਹ ਦੱਸਦੇ ਆ ਮੁੰਡੇ ਦਾ ਵੀ ਰਿਸ਼ਤਾ ਕਰਕੇ ਆਈ ਇੰਡੀਆ ਮੈਂ ਕਹਿੰਦੀ ਜਿੰਨੀ ਸਾਡੇ ਘਰ ਦੇ ਵਿੱਚ ਆਪਣੀ ਫੈਮਿਲੀ ਨੂੰ ਨਹੀਂ ਤਾਂ ਜਨਾਨੀਆਂ ਜਿੰਨੀਆਂ ਆਉਂਦੀਆਂ ਮੇਰੇ ਘਰ ਵਾਲਾ ਸਾਰੀ ਉਮਰ ਲੰਘ ਜਾਂਦੀ ਫਿਰ ਬਾਅਦ ਚ ਕਹਿੰਦੀਆਂ 50 ਸਾਲ ਬਾਅਦ ਵੀ ਤੇਰਾ ਤਾਂ ਮੇਰੇ ਨਾਲ ਇਹਦਾ ਔਖਾ ਹੀ ਕੱਟਿਆ ਤੇਰੇ ਨਾਲ ਹਨਾ ਬਾਅਦ ਚ ਪਤਾ ਲੱਗਦਾ ਪਰ ਇਹ ਚੀਜ਼ ਮੈਂ ਹਮੇਸ਼ਾ ਹੀ ਕਹਿੰਦੀ ਆ ਵੀ ਜਿੱਦਾਂ ਦਾ ਪਰਿਵਾਰ ਮੈਂ ਜਿਸ ਪਰਿਵਾਰ ਚ ਆਈ ਆ ਇਦਾਂ ਦਾ ਪਰਿਵਾਰ ਮੈਂ ਆਪਣੀ ਜ਼ਿੰਦਗੀ ਚ ਅਜੇ ਤੱਕ ਮੈਂ 60 ਸਾਲ ਤੋਂ ਉੱਪਰ ਹੋ ਗਈ ਆ ਮੈਂ ਕੋਈ ਪਰਿਵਾਰ ਨਹੀਂ ਇਦਾਂ ਦੇਖਣਾ ਇੰਨੀ ਇਮਾਨਦਾਰੀ ਕੱਲਾ ਕੱਲਾ ਮੈਂਬਰ ਹੁਣ ਤੱਕ ਗਾਂ ਬੱਚੇ ਵੀ ਅਜੇ ਤੱਕ ਕੋਈ ਬੱਚਾ ਵੀ ਚਾਹੇ ਵਿਆਹ ਹੈ ਜਾਂ ਨਹੀਂ ਵਿਆਹ ਜਾਂ ਜਿੱਦਾਂ ਦੇ ਵੀ ਹੈਗੇ ਜੋ ਵੀ ਹੈ ਪਰ ਉਹ ਬਹੁਤ ਇੰਨਾ ਹੀ ਵਧੀਆ ਇੰਨਾ ਦਿਲ ਵਧੀਆ ਇੰਨਾ ਉਹਨਾਂ ਦਾ ਬਹੁਤ ਇਦਾਂ ਦੀ ਚੀਜ਼ ਜਿਹੜੀ ਹੈ ਬਹੁਤ ਬਹੁਤ ਲੱਕੀ ਆ ਜਿਹੜੇ ਅਸੀਂ ਕੋਈ ਸ਼ਰਾਬ ਨਹੀਂ ਪੀਂਦੇ ਹਾਂਜੀ ਕੋਈ ਪਹਿਲਾਂ ਤੋਂ ਨਹੀਂ ਪੀਤੀ ਅਸੀਂ ਤੇ ਸਾਡੇ ਚ ਅਲਕੋਹਲ ਬੱਚੇ ਸਾਡੇ ਇਦਾਂ ਹੀ ਆ ਅੱਛਾ ਜੀ ਤੇ ਅਸੀਂ ਗੁਰਦੁਆਰੇ ਜਾਂਦੇ ਨੇਗੇ ਕਦੀ ਵੀ ਉਹ ਵੀ ਦੱਸਦੀ ਤੁਹਾਨੂੰ ਜਾਂਦੇ ਕੋਈ ਸੱਦ ਲਵੇ ਕਈ ਜਾਇਦਾ ਮੱਥਾ ਟੇਕਿਆ ਤਾਂ ਘਰੇ ਗੁਰਦੁਆਰਾ ਘਰੇ ਗੁਰਦੁਆਰਾ ਅਸੀਂ ਘਰੇ ਗੁਰਦੁਆਰਾ ਇਦਾਂ ਦਾ ਲੱਗਦਾ ਵੀ ਹਮੇਸ਼ਾ ਵੀ ਗੁਰਦੁਆਰੇ ਬੈਠੇ ਅਸੀਂ ਕੁਦਰਤ ਤੇ ਬਲੀਵ ਕਰਦੇ ਹਾਂ ਕੁਦਰਤੀ ਕਰ ਰਹੇ ਜੋ ਸਾਨੂੰ ਜੋ ਕਰ ਰਹੀ ਹੈ ਉਹ ਇਹ ਨਾ ਜਦੋਂ ਪੰਜ ਚੋਰਾਂ ਤੋਂ ਤੁਸੀਂ ਮੁਕਤੀ ਪਾ ਲੈਂਦੇ ਹੋ ਤਾਂ ਤੁਹਾਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ ਹੁੰਦੀ ਹੈ ਨਾ ਜੀ ਤੇ ਜੀ ਦੂਸਰਾ ਸਾਡਾ ਭੈਣਾਂ ਦਾ ਆ ਸਾਡੀ ਅਸੀਂ ਆਪਸ ਵਿੱਚ ਸਾਡਾ ਪਿਆਰ ਜਿਹੜਾ ਪਹਿਲਾਂ ਤੋਂ ਉਹੀ ਆ ਇਹ ਛੋਟੀ ਆ ਮੇਰੇ ਤੋਂ ਬਹੁਤ ਜ਼ਿਆਦਾ ਛੋਟੀ ਆ ਬੱਚਿਆਂ ਵਾਂਗੂ ਆ ਚਾਹੇ ਨੂੰ ਝੜਕ ਲਵਾ ਕੇ ਇਹ ਵੀ ਕਈ ਵਾਰੀ ਇਹ ਵੀ ਮੈਨੂੰ ਝੜਕ ਲੈਂਦੀ ਹੈ ਨਹੀਂ ਇਹ ਝੜਕਦੀ ਹੈ ਜ਼ਿਆਦਾ ਲੱਗਦਾ ਇਹ ਤਾਂ ਜ਼ਿਆਦਾ ਮੈਨੂੰ ਝੜਕਦੀ ਆ ਤੇ ਦੂਸਰਾ ਇਦਾਂ ਆ ਇਹਨਾਂ ਦੀ ਬਿਜ਼ਨਸ ਵਿੱਚ ਕੋਈ ਵੀ ਚੀਜ਼ ਹੋਵੇ ਕੁਝ ਵੀ ਹੋਵੇ ਅਸੀਂ ਦੋਨੇ ਭੈਣਾਂ ਕਦੀ ਇਨਵੋਲਵ ਨਹੀਂ ਹੋਈਆਂ ਠੀਕ ਹੈ ਜੀ ਠੀਕ ਹੈ ਲੋੜ ਵੀ ਨਹੀਂ ਪੈਂਦੀ ਸਾਡਾ ਆਪਣਾ ਰਿਸ਼ਤਾ ਅਲੱਗ ਆ ਸਟੇਜ ਕਿੱਥੋਂ ਆਏ ਅਸੀਂ ਅਸੀਂ ਕਦੇ ਨਹੀਂ ਭੁੱਲੇ we know where we came from ਕਿੰਨੇ ਔਖੇ ਸੀ ਉੱਥੇ ਕਾਫੀ ਹਾਰਡ ਕਾਫੀ ਇੰਡੀਆ ਨਾ See, we don't forget our past. We don't forget our past. Hard work, all that sort of thing. You got to remember that to be successful. Otherwise, ਖੁਸ਼ ਹੋ ਪੂਰੇ ਆਪਣੀ ਲਾਈਫ ਤੋਂ ਸੰਤੁਸ਼ਟੀ ਹੈ ਪੂਰੀ ਬਹੁਤ ਖੁਸ਼ ਆ। ਬੱਚਿਆਂ ਵੱਲੋਂ ਵੀ ਘਰ ਵੱਲੋਂ ਵੀ ਆਪਣੇ ਹਸਬੰਡ ਫੈਮਿਲੀ ਵੱਲੋਂ ਹਰ ਇੱਕ ਚੀਜ਼ ਪਾਸੋਂ ਹੁਣ ਇਦਾਂ ਦੇ ਜਿਹੜੇ ਸਾਡੇ ਟ੍ਰਾਈਬ ਹੈਗੇ ਆ ਨਾ ਸਾਡੇ ਟ੍ਰਾਈਬ ਵੱਡੀ ਗੱਲ ਇਹ ਆ ਜਦੋਂ ਤੁਹਾਡੇ ਵਰਗਾ ਇਨਸਾਨ ਸਾਨੂੰ ਮਿਲਣਾ ਆਉਂਦਾ ਨਾ ਤੇ ਸਾਨੂੰ ਖੁਸ਼ ਦੇਖ ਕੇ ਤਾਂ ਤੁਹਾਡੀ ਵੀ ਖੁਸ਼ੀ ਹੁੰਦੀ ਹੈ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਹੱਸਦੇ ਆਂ ਦੇ ਘਰ ਵਸਦੇ ਆ ਨਾ ਜਦੋਂ ਤੁਸੀਂ ਤੁਹਾਡੇ ਚਿਹਰੇ ਤੇ ਸਮਾਈਲ ਆ ਤਾਂ ਦੂਜੇ ਦੇ ਚਿਹਰੇ ਤੇ ਸਮਾਈਲ ਆਪਣੇ ਆਪ ਆ ਜਾਂਦੀ ਹੈ ਬਹੁਤ ਖੁਸ਼ ਆ ਹਾਂਜੀ ਇਸ ਚਲੋ ਘਰ ਦੇ ਵਿੱਚ ਸਾਨੂੰ ਇੱਥੇ ਬੈਠਿਆਂ ਨੂੰ 50 ਸਾਲ ਹੋ ਚੱਲੇ ਇਸ ਘਰ ਦੇ ਵਿੱਚ ਜੀ 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 ਅਸੀਂ ਨਹੀਂ ਕਦੀ ਸੋਚਿਆ ਵੀ ਹੋਰ ਬਣਾ ਲਈਏ ਕੁਝ ਵੱਡਾ ਕਰੀਏ ਅਸੀਂ ਖੁਸ਼ ਆ ਇੱਥੇ ਪਰ ਬੱਚੇ ਕਹਿੰਦੇ ਆ ਡੈਮ ਸਟੋਰੀ ਘਰ ਬਣਾਓ ਤੁਸੀਂ ਭਾਂਡੇ ਤੇ ਤੁਹਾਨੂੰ ਚਾਹੀਦਾ ਸਿੰਗਲ ਸਟੋਰੀ ਚਾਹੀਦਾ ਹਾਂਜੀ ਪਰ ਅਸੀਂ ਕਦੀ ਸੋਚਦੇ ਨਹੀਂ ਅਸੀਂ ਕਹਿੰਦੇ ਅਸੀਂ ਖੁਸ਼ ਆ ਸਾਨੂੰ ਇਹ ਸੋਹਣਾ ਲੱਗਦਾ ਛੱਡਣੇ ਨੂੰ ਦਿਲ ਨਹੀਂ ਕਰਦਾ ਜੀ 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 ਹਾਂ ਬਹੁਤ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਅਜਿਹੇ ਉਤਰਾਅ ਚੜਾਅ ਆਉਂਦੇ ਨੇ ਅੰਕਲ ਜੀ ਨਾ ਜਿੱਥੇ ਤੁਹਾਨੂੰ ਲੱਗਦਾ ਕਿ ਬਈ ਬਸ ਬਈ ਜ਼ਿੰਦਗੀ ਦਾ ਹੁਣ ਕੀ ਕਰੀਏ ਕੁਝ ਅਜਿਹਾ ਕੁਝ ਤੁਹਾਡੇ ਨਾਲ ਕੋਈ ਐਕਸਪੀਰੀਅੰਸ ਹੋਇਆ No, we have one door open, one door shut, other one open. ਸਾਡਾ ਕੋਈ ਨਹੀਂ ਹੋਇਆ ਹਮੇਸ਼ਾ ਰਸਤੇ ਖੁੱਲਦੇ ਅਸੀਂ willing to do something all the time. Yeah, willing to do something all the time. Then we accumulate property ਜਿੱਦਾਂ ਕਿ ਤੁਸੀਂ ਦੇਖਿਆ ਕਿ ਜੀ ਜੀ we buy property every month. Any time every month. So that's how we do that, work hard. That's our ਵਿਜ਼ਨ ਹਾਂਜੀ ਹਾਂਜੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਬਹੁਤ ਕੀਤਾ ਤੁਸੀਂ ਮਿਹਨਤ ਬਹੁਤ ਕੀਤੀ ਹੈ ਸਾਰੇ ਪਰਿਵਾਰ ਨੇ ਖੁਸ਼ੀ ਤੁਸੀਂ ਹੈਪੀ ਪਰਿਵਾਰ ਹੋ ਇਸ ਸਮੇਂ ਹੈ ਨਾ ਸੰਦੇਸ਼ ਕੋਈ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਹਾਡੇ ਤੋਂ ਕੁਝ ਸਿੱਖਣ ਸੰਦੇਸ਼ ਆ ਤੁਸੀਂ ਇੱਕ ਮੁੱਠ ਇਕੱਠੇ ਰਹੋ if you want to be succeed. Have we learned this? ਅਸੀਂ ਤਾਂ ਸੋਚਿਆ ਇੱਥੇ ਆਪਣੇ ਕਈ ਵਾਰੀ ਪੜਿਆ ਜਿਊਸ਼ ਫੈਮਲੀਆਂ ਇਕੱਠੇ ਹੋ ਕੇ ਕੁਛ ਤਾਂ ਕੁਛ ਬਣ ਜਾਂਦੀਆਂ ਕੋਈ ਵੀ ਫੈਮਲੀ ਇਕੱਠੀ ਹੋਵੇ ਨਾ ਫੇਰ ਸਭ ਕੁਝ ਬਣਦਾ ਜੀ ਕੱਲੇ ਕੱਲੇ ਰਹਿ ਕੇ ਕੁਝ ਨਹੀਂ ਬਣਦਾ ਤੇ honesty is the best policy ਜੀ honest ਬਰਬਰ ਹਰ ਇੱਕ ਨਾਲ ਕੋਈ ਵੀ ਸਭ ਕੁਝ ਸਾਰੇ ਹੋਣ ਚ ਕੋਈ ਕਰਦਾ ਵੀ ਉਹਨੂੰ ਭੁੱਲ ਜਾਓ ਠੀਕ ਆ ਕੋਈ ਗਲਤ ਵੀ ਕਰਦਾ ਉਹਨੂੰ ਕਹੋ ਹਾਂ ਠੀਕ ਆ ਚਲੋ ਠੀਕ ਆ ਨਿਮਰਤਾ ਤੇ ਲੋਕਾਂ ਨਾਲ ਰਲ ਮਿਲ ਕੇ ਰਹਿਣਾ ਸਭ ਤੋਂ ਵੱਡੀ ਚੀਜ਼ ਹੈ ਨਿਮਰਤਾ ਅਸੀਂ ਇੱਥੇ ਕਿਸੇ ਵੀ ਮੈਂ ਤੇ ਇੱਕ ਮਾੜੀ ਗੱਲ ਸੁਣਾਉਣਾ ਇੱਥੇ ਟਰੱਕ ਚਲਾਉਂਦੇ ਸੀਗੇ ਜੀ ਤੇ ਇੱਥੇ ਮੋਰਾ ਟਰੱਕ ਮੈਂ ਕਾ ਲੈ ਕੇ ਤੇ ਮੈਂ ਰਾਤ ਨੂੰ ਚਲੇਗਾ ਤੇ ਮੇਰਾ ਬਟੂਆ ਉੱਥੇ ਬਾਹਰ ਡਿੱਗ ਪਿਆ ਓਕੇ ਤੇ ਬਾਹਰ ਬਟੂਆ ਡਿੱਗ ਪਿਆ ਤੇ ਮੈਂ ਜਾ ਕੇ ਬ੍ਰਿਸਬਨ ਟਰੱਕ ਜਾਣਾ ਸੀਗਾ ਰੋਕਲੀ ਉੱਥੇ ਜਾ ਕੇ ਲਾਉਣਾ ਸੀ ਤਾਂ ਉੱਥੇ ਗਿਆ ਤਾਂ ਮੈਂ ਬਟੂਏ ਚ ਲਾਇਸੈਂਸ ਪੈਸੇ ਵੀ ਕੋਈ ਪੈਸਾ ਵੀ ਕੋਈ ਨਹੀਂ ਤੇ ਇੱਥੇ ਟਰੱਕ ਲਾਉਣਾ ਸੀਗਾ ਉੱਥੇ ਕੰਪਨੀ ਉੱਥੇ ਜਾਂਦੇ ਹੁੰਦੇ ਸੀਗੇ ਫੈਕਟਰੀ 'ਚ
ਤੇ ਮੈਂ ਉਹਨੂੰ ਕਿਹਾ ਮੇਰਾ ਬਟੂਆ ਲੋਸਟ ਹੋ ਗਿਆ। ਜਿੰਨੇ ਵੀ ਸੀਗੇ ਉੱਥੇ ਕੰਮ ਕਰਨ ਵਾਲੇ, ਕੋਈ ਫੋਕਲਿਫਟ ਡਰਾਈਵਰ, ਕੋਈ ਮੈਨੇਜਰ, ਕੋਈ ਸਭ, ਇਹਨੂੰ ਪਤਾ ਲੱਗ ਗਿਆ ਨਾ, ਸਾਰਿਆਂ ਨੇ ਮੈਨੂੰ ਆਣ ਕੇ ਪੁੱਛਿਆ ਤੈਨੂੰ ਕਿੰਨੇ ਪੈਸੇ ਚਾਹੀਦੇ ਆ। ਓ ਮਾਈ ਗॉड, ਯਾ ਦੇਖ ਕਿੰਨੇ ਲਓ ਪੈਸੇ ਚਾਹੀਦੇ ਆ। ਉਹ ਹੈਰੀ ਦੱਸ ਦੇ ਤੈਨੂੰ ਕਿੰਨੇ ਪੈਸੇ ਚਾਹੀਦੇ ਆ। So that's the sort of reception we have from these white people. So it's just amazing. ਸਹੀ ਗੱਲ ਹੈ ਜੀ, ਬਿਲਕੁਲ ਇੱਕ ਨਹੀਂ, ਇਹ ਤਾਂ ਕੱਲਾ ਮਿਸਾਲ ਇਦਾਂ ਦਾ ਕਿ ਤੁਹਾਨੂੰ ਜੀ। ਹੋਰ ਵੀ ਇਦਾਂ ਕਿਤੇ ਵੀ ਜਾਣਾ ਤੇ ਲੋਕੀ ਕਹਿਣਗੇ ਹੁਣ ਇੱਕ ਬੜਾ ਸਾਡਾ he's a property manager, he just look after all the matters. ਜਿਹੜੇ ਕੰਮ ਕਰਦੇ ਆ ਨਾ, Tradesmen ਹੁਣ ਨਾ ਹੁਣ ਕਹਿੰਦੇ ਨੇ ਮੈਨੂੰ ਆਪਣੇ ਬੰਦੇ ਕਹਿੰਦੇ ਦੱਸੀ ਕਿਹੜਾ ਬੰਦਾ ਤੁਹਾਡਾ ਕੰਮ ਕਰਦਾ, ਹੁਣ ਸਾਡਾ ਕੰਮ ਕਰ ਜੇ। ਮੈਂ ਕਿਹਾ ਉਹਨਾਂ ਨਹੀਂ ਆਉਣਾ, ਉਹ ਵੀ ਗੱਲ ਫਾਰਮ ਤੇ ਕੰਮ ਕਰ ਲੈਣਗੇ, ਪਰ ਆਉਣਾ ਸੀ ਮੇਰੇ ਹੀ ਇਕੱਲੇ। ਉਹਨੂੰ ਨਾ ਹੁਣ ਇੱਥੇ ਕਹਿ ਦਈਏ ਵੀ ਸਾਡਾ ਕੰਮ ਕਰਨ ਵਾਲਾ ਕੋਈ ਘਰ ਬੈ ਕਹਦਾ ਸੰਡੇ ਆ ਰਾਤ ਨੂੰ 12 ਵਜੇ ਵੀ ਆਉਂਦਾ। 12 ਵਜੇ ਕੋਈ ਇਲੈਕਟ੍ਰੀਸ਼ੀਅਨ ਹੈ, ਕੋਈ ਵੈਲਬਿੰਗ ਇਦਾਂ ਦੀ ਬਣੀ ਉਹਨਾਂ ਹੋਈ ਨੂੰ ਪਤਾ ਹੈ ਕਿ ਬਸ ਉਹਨਾਂ ਦੀ ਪੇਮੈਂਟ ਪੂਰੀ ਉਹਨਾਂ ਨੂੰ ਮਿਲਣੀ ਵੀ ਟਾਈਮ ਤੋਂ ਪਹਿਲਾਂ ਹੈ। ਕੋਈ ਨਹੀਂ ਲੈਣ ਆਇਆ ਨੂੰ ਫੋਨ ਕਰਕੇ ਕਹਿਣਾ ਤੇਰੀ ਆਈ ਹੈ, ਤੂੰ ਲੈਣ ਨਹੀਂ ਆਇਆ, ਲੈ ਜਾਓ। ਫਿਰ ਸਾਡੀ ਸ਼ੁਕਰ ਕਰਨੀ ਬਹੁਤ ਆਤੇ ਹੈ। ਗੋਰਿਆਂ ਨੂੰ ਸਿੱਖਿਆ ਕਿ ਸ਼ੁਕਰ ਕਿੱਦਾਂ ਕਰਨਾ। ਹਰ ਇੱਕ ਨਾਲ ਸ਼ੁਕਰ ਕਰੀਦਾ ਹੈ। ਸ਼ੁਕਰ ਜਿੱਦਾਂ ਆਪਾਂ ਕੱਲ ਸ਼ੁਕਰ ਕਰਦੇ ਸੀ। ਜੀ ਜੀ ਬਿਲਕੁਲ। ਸ਼ੁਕਰ ਕਰ ਸਕਦੇ ਹਰ ਸ਼ੁਕਰ ਰਲ ਮਿਲ ਕੇ ਰਹਿਣਾ, ਜਿਹੜਾ ਰਲ ਮਿਲ ਕੇ ਰਹਿਣਾ, ਕਿਸੇ ਦੇ ਨਾਲ ਇੱਕੋ ਜਿਹਾ। ਹਰੇਕ ਬੰਦੇ ਨੂੰ ਇਹ ਫੀਲ ਹੋਣਾ ਚਾਹੀਦਾ ਵੀ ਮੈਂ ਵੀ ਜਿਹੜਾ ਇਹ ਬੰਦਾ ਹੈ ਇਹ ਵੀ ਮੇਰੇ ਵਰਗਾ ਹੀ ਹੈ। ਜੀ ਜੀ ਜੀ, ਮੇਰੇ ਤੋਂ ਉੱਪਰ। ਉਹ ਅਗਲੇ ਨੂੰ ਇਦਾਂ ਫੀਲ ਕਰਾਓ ਫਿਰ ਤੇ ਤੁਸੀਂ, ਅਸੀਂ ਉੱਪਰ ਆ ਤਾਂ ਤੁਸੀਂ ਥੱਲੇ ਆ, ਉਹ ਅਗਲੇ ਨੂੰ ਅਨਕੰਫਰਟੇਬਲ ਫੀਲ ਕਰ ਦੇਣਾ ਨਾ, ਉਹਦੇ ਨਾਲ ਫਿਰ ਆਪੇ ਖੁਸ਼ ਆ ਸਾਰੇ। ਜੀ ਬਿਲਕੁਲ। ਦੇਖੋ ਸਾਡੇ ਪ੍ਰੋਗਰਾਮ ਦਾ ਨਾਂ ਹੀ ਪਰਦੇਸੀ ਪੰਜਾਬ ਹੈ, ਸੋ ਪਰਦੇਸਾਂ ਦੇ ਵਿੱਚ ਪੰਜਾਬੀਆਂ ਦੀ ਕਿਹੋ ਜਿਹੀ ਲਾਈਫ ਹੈ ਤੇ ਉਹਨਾਂ ਤੋਂ ਸਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਬਿਲਕੁਲ ਤੁਹਾਡੇ ਸਾਹਮਣੇ ਮਿਸਾਲ ਬੈਠੇ ਨੇ ਹਰਬੰਸ ਸਿੰਘ ਜੀ, ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ, ਥੈਂਕ ਯੂ ਜੀ ਸੋ ਮਚ। ਥੈਂਕ ਯੂ, ਬਹੁਤ ਚੰਗਾ ਲੱਗੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਇੱਕ ਆ ਛੱਡ ਕੇ ਆ ਵੀ ਆਪਣਾ ਇੱਕ ਆ ਗਾ ਆਪਣਾ। ਅੱਛਾ ਇੱਟਾਂ। ਇੱਕ ਆ ਗਾ ਆਪਣਾ। ਅੱਛਾ ਆ ਪੱਕਾ ਵੱਡਾ। ਅੱਛਾ ਇੱਟਾਂ। 6 ਘਰ ਆਪਣੇ ਸੱਚੇ ਉਹਨਾਂ ਦੇ 14 ਘਰ ਵਿੱਚ 6 ਘਰ। ਅੱਛਾ ਅੱਛਾ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੁੱਕਿਆ ਇਜਾਜ਼ਤ ਲੈਣ ਦਾ। ਨਵੇਂ ਐਪੀਸੋਡ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।